ਸਿੱਖ ਮਜ਼ਹਬ ਦੇ ਵਿੱਚ ਇਹ ਜਿਹੜਾ ਔਰਤ ਨੂੰ ਹਥਿਆਰ ਦਿੱਤਾ ਹੈ ਨਾ, ਜਾਂ ਔਰਤ ਦੀ ਗੱਲ ਕੀਤੀ ਹੈ, ਕਿਸੇ ਹੋਰ ਮਜ਼ਹਬ 'ਚ ਨਹੀਂ ਹੈ। ਹੁਣ ਕਿੱਥੇ ਇੱਕ ਅਬਲਾ ਦਾ ਕਨਸੈਪਟ ਹੈ, ਅਬਲ ਜਿਹਦੇ ਕੋਲ ਤਾਕਤ ਨਹੀਂ ਹੈ, ਤੇ ਕਿੱਥੇ ਜਿਹਦੇ ਗਾਤਰੇ ਕਿਰਪਾਨ ਹੈ, ਪੰਜ ਕਕਾਰੀ ਰੂਪ ਦੇ ਵਿੱਚ ਸਜੀ ਕੌਰ, ਗੁਰੂ ਦੀ ਸ਼ਹਿਜ਼ਾਦੀ, ਪ੍ਰਿੰਸ। ਤੇ ਅਸੀਂ ਜੇ ਪ੍ਰੈਕਟੀਕਲੀ ਦੇਖੀਏ ਤੇ ਇਸ ਨੂੰ ਅਸੀਂ ਨਾ ਕਿਤੇ ਗੁਰਦੁਆਰਾ ਕਮੇਟੀਆਂ ਤੋਂ ਦੂਰ ਦੀ ਗੱਲ, ਆਪਣੀਆਂ ਜਥੇਬੰਦੀਆਂ 'ਚ ਵੀ ਅਸੀਂ ਉਹ ਥਾਂ ਨਹੀਂ ਦਿੰਦੇ। ਗੁਲਾਮੀ ਸਟੇਟ ਆਫ ਮਾਈਂਡ ਹੁੰਦੀ ਹੈ, ਤੇ ਗੁਲਾਮ ਉਹ ਬਣਦਾ ਜੋ ਗੁਲਾਮ ਰਹਿਣਾ ਚਾਹੁੰਦਾ ਕਿ ਇੱਕ ਪਾਸੇ ਦੀਨ ਹੈ, ਇੱਕ ਪਾਸੇ ਦੁਨੀਆ ਹੈ। ਜਿਹੜੀ ਦੁਨੀਆ ਦੀ ਪਾਤਸ਼ਾਹਤ ਹੈ ਉਹ ਖਾਲਸੇ ਦੇ ਕੋਲ ਹੈ, ਉਹ ਫੋਰਐਵਰ, ਕਿਉਂਕਿ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ। ਇਸ ਲਈ ਤਿੰਨ ਰਾਜ ਸਾਡੇ ਆਏ ਨੇ ਵੱਖ-ਵੱਖ ਪੀਰੀਅਡ ਦੇ ਵਿੱਚ। 18ਵੀਂ ਸਦੀ 1710 'ਚ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਂਡ ਥੱਲੇ ਅਸੀਂ ਪਹਿਲਾ ਸਿੱਖ ਰਾਜ ਕਾਇਮ ਕੀਤਾ। ਫਿਰ ਸਿੱਖ ਮਿਸਲਾਂ ਦੇ ਪੀਰੀਅਡ ਦੇ ਵਿੱਚ, ਜਦੋਂ ਕਿ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਟਾਈਟਲ ਜ਼ਰੂਰ, ਉਹਨਾਂ ਨੂੰ ਲਾਹੌਰ ਜਦੋਂ 1764 ਸਿੱਖਾਂ ਨੇ ਫਤਿਹ ਕੀਤਾ, ਉਹਨਾਂ ਨੂੰ ਟਾਈਟਲ ਦਿੱਤਾ ਗਿਆ ਸੁਲਤਾਨ ਉਲ ਕੌਮ, ਕੌਮ ਦੇ ਸੁਲਤਾਨ। ਪਰ ਸਿੱਕਾ ਉਹੀ ਜਿਹੜਾ 1710 'ਚ ਸੀ। ਹੁਣ ਇਹ ਜਦੋਂ ਅਸੀਂ ਸੱਚ ਦੀ ਗੱਲ ਕਰਦੇ ਹਾਂ, ਜਾਂ ਅੱਜ ਅਸੀਂ ਖਾਲਿਸਤਾਨ ਦੀ ਸਟਰਗਲ ਦੀ ਗੱਲ ਕਰ ਰਹੇ ਹਾਂ, ਜੀਵਨ ਦਾ ਮਕਸਦ ਇਹ ਸਾਡਾ ਰੂਹਾਨੀ ਸਫ਼ਰ ਹੈ, ਇਹ ਕੋਈ ਸਿਆਸਤ ਅੱਡ ਨਹੀਂ ਹੈ। ਹੁਣ ਪਰ ਇੱਥੇ ਮੈਂਡੇਟਰੀ ਹੋ ਗਿਆ ਕਿ ਸਿੱਖ ਨਾ ਉਹ ਸਿਆਸਤ ਤੋਂ, ਦੁਨੀਆ ਦੇ ਫਰਜ਼ਾਂ ਤੋਂ ਭਗੌੜਾ ਹੋ ਹੀ ਨਹੀਂ ਸਕਦਾ। ਇਹ ਦੋ ਤਲਵਾਰਾਂ ਬੰਨ੍ਹ ਦਿੱਤੀਆਂ, ਇਹ ਰਾਜਯੋਗ, ਇਹ ਭਗਤੀ ਸ਼ਕਤੀ, ਇਹ ਸੰਤ ਸਿਪਾਹੀ, ਇਹ ਕਨਸੈਪਟ ਇਵੇਂ ਇਨਸੈਪਰੇਬਲ ਗੁਰੂ ਹਰਗੋਬਿੰਦ ਸਾਹਿਬ ਨੇ ਕਰ ਦਿੱਤਾ ਹੈ ਕਿ ਇਹ ਜਿਹੜੀ ਇਸ ਬਾਦਸ਼ਾਹਤ ਚੋਂ ਨਿਕਲੀ ਦਸਤਾਰ ਹੈ, ਜਿਹੜੀ ਟਰਬਨ ਹੈ, ਇਸ ਦਾ ਮੁਕਾਬਲਾ ਕਦੇ ਵੀ ਦਿੱਲੀ ਦੇ ਬਾਦਸ਼ਾਹ, ਅੱਜ ਉਦੋਂ ਜਹਾਂਗੀਰ ਸੀ, ਅੱਜ ਮੋਦੀ ਹੈ, ਕੱਲ ਨੂੰ ਕੋਈ ਹੋਰ ਆ ਜਾਏ, ਇਹ ਕਦੇ ਕਰ ਹੀ ਨਹੀਂ ਸਕਦੇ। ਇਹ ਲਾਈਨਸ ਡਰਾ ਹੋ ਜਾਂਦੀਆਂ ਨੇ। ਜਦੋਂ ਸਾਡੇ ਕੋਲ ਰਾਜ ਆਇਆ, ਇੱਕ ਵੀ ਮੁਸਲਮਾਨ ਦੀ ਪਰਸੀਕਿਊਸ਼ਨ ਨਹੀਂ ਹੋਈ। ਇਸ ਤੋਂ ਵੱਡਾ ਹਿਸਟੋਰੀਕਲ ਸਬੂਤ ਕੀ ਹੋ ਸਕਦਾ ਹੈ ਕਿ ਸਿੱਖਾਂ ਵਰਗੀ ਟੋਲਰੈਂਟ ਕੌਮ, ਨਹੀਂ ਤਾਂ ਇੱਕ ਸਦੀ ਜਿੱਥੇ ਤੁਹਾਡੇ ਸਿਰਾਂ ਦੇ ਮੁੱਲ ਪਏ ਹੋਣ, ਜਿੱਥੇ 2 ਲੱਖ ਤੋਂ ਜ਼ਿਆਦਾ ਸਿੱਖ 1699 ਤੋਂ 1799 ਤੱਕ ਦੇ ਪੀਰੀਅਡ 'ਚ ਮਾਰੇ ਗਏ, ਪਰ ਇੱਕ ਵੀ ਸਿੱਖ ਦੀ ਪਰਸੀਕਿਊਸ਼ਨ ਨਾ ਹੋਣਾ। ਔਰ ਜੇ ਤੁਸੀਂ ਕੈਬਨਿਟ ਦੇਖੋ ਮਹਾਰਾਜਾ ਰਣਜੀਤ ਸਿੰਘ ਦੀ, ਕਈ ਪੁੱਛਣਗੇ ਜੀ ਖਾਲਿਸਤਾਨ 'ਚ ਕ੍ਰਾਈਟੇਰੀਆ ਕੀ ਹੋਏਗਾ, ਮੈਂ ਕਿਹਾ ਜੀ ਮੈਰਿਟੋਕ੍ਰੇਸੀ। ਠੀਕ 40 ਵਰੇ ਪਹਿਲਾਂ ਦੂਸਰੀ ਵੱਡੀ ਲੈਵਲ ਦੀ ਨਸਲਕੁਸ਼ੀ ਜੂਨ 84 ਦੇ ਟੋਟਲ ਵਾਰ ਦੀ ਡੈਕਲੇਰੇਸ਼ਨ ਤੋਂ ਬਾਅਦ ਇੰਦਰਾ ਗਾਂਧੀ ਦੇ ਰਜੀਮ ਨੇ ਕੀਤੀ। बेगमपुरा शहर को नाओ, दुख अंदो नहीं तय ठाओ, ना तशवीश खराज न माल, खौफ न खता न तरस जवाल, अब मोहे खूब वतन गह पाई, ऊहा खैर सदा मेरे पाई, कायम दायम सदा पातशाही, दोम ना सेम एक सो आही। वाहिगुरु जी का खालसा, वाहिगुरु जी की फतेह। अज 2 नवंबर की आफ्टरनून यूबा सिटी शहर दे उस मुकाम ते जिहड़ा गुरुद्वारा साहब भगत रविदास जी की याद नूं समर्पित है, जिवें तुसीं पिछले 2-3 घंटे तो पंथ की चढ़ती कला, पंथ का दर घर, कौमी घर खालिस्तान की कायमी, ते उस दे लई भी ये यतन है, उद्यम भाई गुरदास जी के लफ्ज़ां विच, किस उद्यम ते राज मिले, शत्रु ते सब होवे मीता। ये गल सब कुछ कह दिंदी है। सारे बुलारियां ने अपने अड अड परसपैक्टिव तो जो गुलामी के चिन्ह होंदे ने, भैन जी मनदीप कौर, उन्हां दी प्रेजेंटेशन बहुत चंगी प्रेजेंटेशन सी। पहली गल तो ये बड़ा जरूरी है कि जिस समाज का 50% हिस्सा बीबियां हुंदियां ने, जे असी उन्हां नूं इनकलूड नहीं करते जां वो लीडरशिप रोल च नहीं हुंदियां, तो समझो अद्धी लड़ाई असी हार चुके हुंदे।
ਅਸੀਂ ਇਤਿਹਾਸ 'ਚ ਕਹਿਣ ਨੂੰ ਜ਼ਰੂਰ ਇਹ ਦੁਹਰਾਉਂਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਨੇ ਬੀਬੀਆਂ ਦੇ ਹੱਕਾਂ ਲਈ ਮਨੁੱਖੀ ਇਤਿਹਾਸ 'ਚ ਆਹ ਗੱਲ ਕਹੀ। ਗੁਰੂ ਅਮਰਦਾਸ ਜੀ ਨੇ 22 ਮੰਜੀਆਂ ਥਾਪੀਆਂ, ਬੀਬੀਆਂ ਨੂੰ ਵੀ ਮੰਜੀਆਂ ਦਿੱਤੀਆਂ। ਗੁਰੂ ਕਲਗੀਧਰ ਪਾਤਸ਼ਾਹ ਨੇ ਤਾਂ ਕਿਰਪਾਨ ਦਿੱਤੀ। ਮੇਰੇ ਇੱਕ ਮਿੱਤਰ ਸ਼ੇਖ ਸਾਹਿਬ ਲਗਭਗ 18 ਸਾਲ ਉਹਨਾਂ ਦੇ ਨਾਲ ਕਸ਼ਮੀਰ ਮੂਵਮੈਂਟ ਨਾਲ ਉਹ ਸੰਬੰਧਿਤ ਸੀ। ਉਹ ਇਹ ਕਹਿੰਦੇ ਸੀ ਕਿ ਡਾਕਟਰ ਸਾਹਿਬ, ਸਿੱਖ ਮਜ਼ਹਬ ਦੇ ਵਿੱਚ ਇਹ ਜਿਹੜਾ ਔਰਤ ਨੂੰ ਹਥਿਆਰ ਦਿੱਤਾ ਹੈ ਨਾ, ਜਾਂ ਔਰਤ ਦੀ ਗੱਲ ਕੀਤੀ ਹੈ, ਕਿਸੇ ਹੋਰ ਮਜ਼ਹਬ 'ਚ ਨਹੀਂ ਹੈ। ਹੁਣ ਕਿੱਥੇ ਇੱਕ ਅਬਲਾ ਦਾ ਕਨਸੈਪਟ ਹੈ, ਅਬਲ, ਜਿਹਦੇ ਕੋਲ ਤਾਕਤ ਨਹੀਂ ਹੈ, ਤੇ ਕਿੱਥੇ ਜਿਹਦੇ ਗਾਤਰੇ ਕਿਰਪਾਨ ਹੈ, ਪੰਜ ਕਕਾਰੀ ਰੂਪ ਦੇ ਵਿੱਚ ਸਜੀ ਕੌਰ, ਗੁਰੂ ਦੀ ਸ਼ਹਿਜ਼ਾਦੀ, ਪ੍ਰਿੰਸ। ਤੇ ਅਸੀਂ ਜੇ ਪ੍ਰੈਕਟੀਕਲੀ ਦੇਖੀਏ ਤੇ ਇਸ ਨੂੰ ਅਸੀਂ ਨਾ ਕਿਤੇ ਗੁਰਦੁਆਰਾ ਕਮੇਟੀਆਂ ਤੋਂ ਦੂਰ ਦੀ ਗੱਲ, ਆਪਣੀਆਂ ਜਥੇਬੰਦੀਆਂ 'ਚ ਵੀ ਅਸੀਂ ਉਹ ਥਾਂ ਨਹੀਂ ਦਿੰਦੇ। ਔਰ ਜਿਹੜੀ ਗੱਲ ਭੈਣ ਜੀ ਮਨਦੀਪ ਕੌਰ ਨੇ ਕਹੀ ਕਿ ਗੁਲਾਮ ਅਸੀਂ ਨਹੀਂ ਹੈ, ਇਹ ਲਫ਼ਜ਼ ਇਸ ਲਈ ਨਹੀਂ ਵੀ ਅਸੀਂ ਗੁਲਾਮ ਨਹੀਂ ਹੈ। ਗੁਲਾਮੀ ਸਟੇਟ ਆਫ ਮਾਈਂਡ ਹੁੰਦੀ ਹੈ, ਤੇ ਗੁਲਾਮ ਉਹ ਬਣਦਾ ਜੋ ਗੁਲਾਮ ਰਹਿਣਾ ਚਾਹੁੰਦਾ। ਇਸ ਲਈ ਜਿਹੜੇ ਸਾਡੇ ਸਭ ਤੋਂ ਪ੍ਰਾਚੀਨ ਇਤਿਹਾਸਕਾਰ ਨੇ, ਜਿਨ੍ਹਾਂ ਤੋਂ ਸਾਰੇ ਇਤਿਹਾਸ ਦੇ ਸੋਮੇ ਨਿਕਲਦੇ ਨੇ, ਪ੍ਰਾਚੀਨ ਪੰਥ ਪ੍ਰਕਾਸ਼ ਦੇ ਰਚੈਤਾ ਭਾਈ ਰਤਨ ਸਿੰਘ ਭੰਗੂ। ਭਾਈ ਰਤਨ ਸਿੰਘ ਭੰਗੂ ਬਹੁਤ ਵੱਡਾ ਕਿਰਦਾਰ ਹੈ, ਬਹੁਤ ਛੋਟੀ ਉਹਨਾਂ ਦਾ ਪੰਥ ਪ੍ਰਕਾਸ਼ ਹੈ, ਪਰ ਉਹਨਾਂ ਚੋਂ ਹੀ ਅਸੀਂ ਦੇਖਦੇ ਹਾਂ ਕਿ ਤਵਾਰੀਖ ਗੁਰੂ ਖਾਲਸਾ ਨਿਕਲਿਆ, ਗਿਆਨੀ ਗਿਆਨ ਸਿੰਘ, ਗੁਰੂ ਪ੍ਰਤਾਪ ਸੂਰਜ ਗ੍ਰੰਥ ਭਾਈ ਸੰਤੋਖ ਸਿੰਘ, ਜਾਂ ਲੇਟਰ ਔਨ ਭਾਈ ਵੀਰ ਸਿੰਘ, ਭਾਈ ਕਾਨ ਸਿੰਘ ਨਾਭਾ, ਜਿੰਨੇ ਤੁਹਾਡੇ ਇਤਿਹਾਸ ਦੇ ਸੋਮੇ ਨੇ, ਖਾਸ ਤੌਰ 'ਤੇ ਸਿੱਖ ਮਿਸਲ ਪੀਰੀਅਡ ਦੇ, ਉਹਨਾਂ ਦਾ ਆਧਾਰ ਪ੍ਰਾਚੀਨ ਪੰਥ ਪ੍ਰਕਾਸ਼ ਹੈ। ਤੇ ਭਾਈ ਰਤਨ ਸਿੰਘ ਭੰਗੂ ਜਦੋਂ ਸਿੱਖ ਨੂੰ ਡਿਫਾਈਨ ਕਰਦੇ ਨੇ, ਖਾਲਸਾ, ਬਾਦਸ਼ਾਹ ਜਾਂ ਬਾਗੀ। ਹੁਣ ਇਹ ਜਦੋਂ ਤੁਸੀਂ ਲਫ਼ਜ਼, ਇਹਨਾਂ ਦੋ ਲਫ਼ਜ਼ਾਂ ਤੇ, ਬਾਦਸ਼ਾਹ, ਅਸੀਂ ਬਾਦਸ਼ਾਹਾਂ ਦੇ ਪੁੱਤਰ ਹੈ, ਅਸੀਂ ਰਾਜੇ, ਅਸੀਂ ਬੌਰਨ ਪਾਤਸ਼ਾਹ, ਹਮ ਪਾਤਸ਼ਾਹੀ ਸਤਿਗੁਰ ਦੇਈ, ਹੰਨੇ ਹੰਨੇ ਲਾਏ, ਜੈ ਜੈ ਬਹਿ ਜ਼ਮੀਨ ਮਲ, ਤਹਿ ਤਹਿ ਤਖਤ ਬਣਾਏ, ਕਿ ਅਸੀਂ ਬੌਰਨ ਪਾਤਸ਼ਾਹ। ਔਰ ਇਹਦਾ ਬੜਾ ਇੱਕ ਇੰਟਰਸਟਿੰਗ ਵਾਕਿਆ ਹੈ, ਕੈਪਟਨ ਮਰੇ, ਕਿਉਂਕਿ ਜਦੋਂ 1809 'ਚ ਅੰਮ੍ਰਿਤਸਰ ਦੀ ਸੰਧੀ ਹੋਈ, ਮਹਾਰਾਜਾ ਰਣਜੀਤ ਸਿੰਘ, ਜਿਨ੍ਹਾਂ ਦਾ ਰਾਜ ਸਰਕਾਰੇ ਖਾਲਸਾ ਜੀਓ ਸੀ, ਇਸ ਗੱਲ ਨੂੰ ਵੀ ਅਸੀਂ ਸਮਝਣਾ। ਇਹ ਠੀਕ ਹੈ ਕਿ ਮਹਾਰਾਜਗੀ ਲਫ਼ਜ਼ ਇਹ ਗੈਰ ਸਿੱਖਾਂ ਨੇ ਮਹਾਰਾਜੇ ਦਾ ਟਾਈਟਲ ਦਿੱਤਾ। ਸਿੱਖ ਮਹਾਰਾਜੇ ਨੂੰ ਸਿੰਘ ਸਾਹਿਬ ਕਹਿ ਕੇ ਹੀ ਬੁਲਾਉਂਦੇ ਸੀ, ਔਰ ਉਹ ਵੀ ਖੁਸ਼ ਹੁੰਦੇ ਸੀ ਸਿੰਘ ਸਾਹਿਬ ਸੁਣ ਕੇ। ਔਰ ਅੱਜ ਵੀ ਜਦੋਂ ਤੁਸੀਂ ਹਰਿਮੰਦਰ ਸਾਹਿਬ ਦਰਸ਼ਨਾਂ ਨੂੰ ਜਾਂਦੇ ਹੋ, ਜਿਉਂ ਹੀ ਤੁਸੀਂ ਨਤਮਸਤਕ ਹੁੰਦੇ ਹੋ, ਉੱਪਰ ਤੁਸੀਂ ਦੇਖੋਗੇ ਕਿ ਇਸ ਸਥਾਨ ਦੀ ਸੇਵਾ ਸ਼੍ਰੀ ਗੁਰੂ ਰਾਮਦਾਸ ਜੀ ਪਾਤਸ਼ਾਹ ਨੇ ਦਇਆ ਕਰਕੇ, ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਪਰ ਦਇਆ ਕਰਕੇ ਕਰਵਾਈ। ਹੁਣ ਇਸ ਦਾ ਰੀਜ਼ਨ ਸੀ ਕਿਉਂਕਿ ਪਾਤਸ਼ਾਹੀ ਕਲੈਕਟਿਵ ਪੰਥ ਦੀ ਸੀ, ਗੁਰੂ ਪੰਥ ਸੋਵਰਨ ਹੈ, ਤੇ ਸੋਵਰਨਿਟੀ ਜਾਂ ਪਾਤਸ਼ਾਹਤ ਜਿੱਥੇ ਆ ਕੇ ਖੜੀ ਹੋ ਜਾਂਦੀ ਹੈ ਉੱਥੇ। ਔਰ ਇਹੀ ਕਾਰਨ ਸੀ ਕਿ ਨਾ ਮਹਾਰਾਜਾ ਰਣਜੀਤ ਸਿੰਘ ਕਦੇ ਤਖਤ ਤੇ ਬੈਠੇ, ਉਹਨਾਂ ਦਾ ਕੋਈ ਤਖਤ ਨਹੀਂ ਸੀ। ਜਿਹੜਾ ਤੁਸੀਂ ਦੇਖੋਗੇ ਅੱਜ ਵੀ ਜਿਹੜਾ ਮਿਊਜ਼ੀਅਮ ਲੰਡਨ ਦੇ ਵਿੱਚ ਉਹਨਾਂ ਦੀ ਗੋਲਡਨ ਚੇਅਰ ਹੈ, ਉਹ ਚੇਅਰ ਦੇ ਉੱਤੇ ਬੈਠਦੇ ਸੀ, ਔਰ ਉਹਦੇ ਤੇ ਵੀ ਜਿਵੇਂ ਅਸੀਂ ਕੰਫਰਟੇਬਲੀ ਬੈਠਦੇ ਹਾਂ ਉਵੇਂ ਬੈਠਦੇ ਸੀ, ਕਿਉਂਕਿ ਤਖਤ ਖਾਲਸਾ ਪੰਥ ਕੋਲ ਹੈ। ਔਰ ਨਾ ਹੀ ਉਹਨਾਂ ਨੇ ਆਪਣੇ ਨਾਂ ਦਾ ਸਿੱਕਾ ਚਲਾਇਆ। ਇਹ ਵੀ ਬੜੀ ਦਿਲਚਸਪ ਗੱਲ ਹੈ, ਕਿਉਂਕਿ ਜਦੋਂ ਸਿੱਕਾ ਕਿਹਦਾ ਚੱਲਦਾ, ਜਿਹਦਾ ਰਾਜ ਹੁੰਦਾ। ਤੇ ਜਦੋਂ ਪਹਿਲਾ ਰਾਜ ਸਿੱਖਾਂ ਨੇ ਸਥਾਪਿਤ ਕੀਤਾ 1710 ਦੇ ਵਿੱਚ, ਹੁਣ ਬਾਬਾ ਬੰਦਾ ਸਿੰਘ ਬਹਾਦਰ ਬਹੁਤ ਵੱਡਾ ਕਿਰਦਾਰ ਹੈ ਸਿੱਖ ਹਿਸਟਰੀ ਦਾ, ਉਹਨਾਂ ਨਾਲ ਅਸੀਂ ਉਵੇਂ ਹੀ ਇੰਜਸਟਿਸ ਕੀਤਾ ਹੈ ਜਿਵੇਂ ਅਸੀਂ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨਾਲ ਕੀਤਾ। ਭਿੰਡਰਾਂ ਵਾਲੇ ਬਹੁਤ ਵੱਡੀ ਸ਼ਖਸੀਅਤ ਨੇ। 1977 'ਚ ਦਮਦਮੀ ਟਕਸਾਲ ਦੀ ਸੇਵਾ ਮਿਲਦੀ ਹੈ, 1984 'ਚ ਸ਼ਹੀਦ ਹੁੰਦੇ ਨੇ, 7 ਵਰ੍ਹੇ ਦਾ ਸਮਾਂ। ਲੇਕਿਨ ਇਹੋ ਜਿਹੇ ਕਿਰਦਾਰ, ਜੇ ਮੈਂ ਇਹ ਕਹਾਂ ਕਿ ਭਾਈ ਮਹਾਰਾਜ ਸਿੰਘ 1849 'ਚ ਸਿੱਖ ਰਾਜ ਗਿਆ, ਜਿਹਨੇ ਪਹਿਲੀ ਆਵਾਜ਼ ਸਿੱਖ ਰਾਜ ਨੂੰ ਵਾਪਸ ਲੈਣ ਦੀ ਚੁੱਕੀ ਭਾਈ ਮਹਾਰਾਜ ਸਿੰਘ ਸੀ। ਉਹਨਾਂ ਤੋਂ ਬਾਅਦ ਆਲਮੋਸਟ 1977-78 ਦੇ ਦੌਰ 'ਚ ਸੰਤ ਭਿੰਡਰਾਂ ਵਾਲੇ ਨੇ। ਬਾਕੀ ਸਾਰਾ ਅਸੀਂ ਭਾਵੇਂ ਉਹਦੇ 'ਚ ਕੁੱਕਿਆਂ ਦੀ ਸਟਰਗਲ ਹੈ, ਗਦਰੀ ਬਾਬਿਆਂ ਦੀ ਸਟਰਗਲ ਹੈ, ਅਕਾਲੀ ਦਲ ਦੀ ਸਟਰਗਲ ਹੈ, ਗੁਰਦੁਆਰਿਆਂ ਤੋਂ ਬਾਹਰ ਆ ਕੇ ਇੰਡੀਅਨ ਨੈਸ਼ਨਲਿਜ਼ਮ ਦੇ ਖਾਤੇ 'ਚ ਭੁਗਤਣ ਦੀ। ਲੇਕਿਨ ਇੱਕ ਗੱਲ ਬਿਲਕੁਲ ਸਪਸ਼ਟ ਸੀ, ਸੰਤ ਜਰਨੈਲ ਸਿੰਘ ਹੋਰਾਂ ਨੂੰ ਵੀ, ਭਾਈ ਮਹਾਰਾਜ ਸਿੰਘ ਨੂੰ ਵੀ, ਔਰ ਬੇਸ ਉਹੀ ਜਿਹੜਾ ਗੁਰੂ ਨੇ ਪਾਤਸ਼ਾਹਤ ਦਿੱਤੀ। ਔਰ ਉਹ ਪਾਤਸ਼ਾਹਤ ਦੀ ਗੱਲ ਕੈਪਟਨ ਮਰੇ, ਕਿਉਂਕਿ ਸਤਲੁਜ ਦਾ ਦਰਿਆ ਸਾਡੀ ਹੱਦ ਮਿੱਥਿਆ ਗਿਆ, ਔਰ ਉਸ ਪੀਰੀਅਡ 'ਚ ਅੰਗਰੇਜ਼ ਲੁਧਿਆਣਾ ਔਰ ਫਿਰੋਜ਼ਪੁਰ, ਇਹ ਦੋ ਸ਼ਹਿਰ ਅੰਗਰੇਜ਼ਾਂ ਕੋਲ ਸੀ ਸਮੁੱਚੇ ਸਿੱਖ ਰਾਜ ਦੇ ਵੇਲੇ ਵੀ, ਜਿਹੜਾ ਸਰਕਾਰੇ ਖਾਲਸਾ ਜੀਓ ਸੀ।
ਔਰ ਕੈਪਟਨ ਮਰੇ ਉੱਥੇ ਆ ਕੇ ਬੈਠਦਾ, ਉਹ ਦੇਖਦਾ ਹੁਣ ਉਹਨਾਂ ਨੂੰ ਇਹ ਤਾਂ ਸੀ ਕਿ ਅਲਟੀਮੇਟਲੀ ਅਸੀਂ ਮਹਾਰਾਜਾ ਰਣਜੀਤ ਸਿੰਘ ਵਾਲਾ ਪੰਜਾਬ ਕਿਵੇਂ ਖੋਹਣਾ, ਔਰ ਉਹ ਇਤਿਹਾਸ ਜਾਣਨਾ ਚਾਹੁੰਦਾ ਵੀ ਇਹ ਜਿਹੜੇ ਸਿੱਖਾਂ ਦੇ ਵਿੱਚ ਜਿਹੜੀ ਰਾਜ ਦੀ ਭਾਵਨਾ ਹੈ ਜਦ ਇਹ ਕਿੱਥੋਂ ਆਈ ਹੈ। ਇਹ ਕੋਈ ਬਲੂ ਬਲੱਡਡ ਨੇ, ਜਿਵੇਂ ਬ੍ਰਿਟਨ ਦਾ ਜਿਹੜਾ ਇੱਕ ਸਲੈਂਗ ਯੂਜ਼ ਕਰਦੇ ਨੇ ਬਲੂ ਬਲੱਡ, ਕਿ ਰਾਇਲ ਬਲੱਡ ਹੈ, ਔਰ ਉਸ ਕਿਸਮ ਦਾ। ਉਹਨੇ ਬੂਟੇ ਸ਼ਾਹ ਨਾਂ ਦਾ ਇੱਕ ਹਿਸਟੋਰੀਅਨ ਜਿਹੜਾ ਬਟਾਲੇ ਦਾ ਰਹਿਣ ਵਾਲਾ ਸੀ, ਉਹਨੂੰ ਇੰਪਲੋਏ ਕੀਤਾ ਕਿ ਵੀ ਤੂੰ ਲਿਖ। ਹੁਣ ਭਾਈ ਰਤਨ ਸਿੰਘ ਭੰਗੂ, ਬੇਸ਼ੱਕ ਸਬੰਧ ਉਹਨਾਂ ਦਾ ਮਾਝੇ ਨਾਲ, ਭਾਈ ਮਤਾਬ ਸਿੰਘ ਮੀਰਾਂ ਕੋਟੀਏ ਦੇ ਉਹ ਪੋਤੇ ਸਨ ਜਿਨ੍ਹਾਂ ਨੇ ਭਾਈ ਸੁੱਖਾ ਸਿੰਘ ਨਾਲ ਰਲ ਕੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ, ਪਰ ਉਹ ਉਸ ਪਿੰਡ ਦੇ ਵਿੱਚ ਜਿੱਥੇ ਕਿ ਫਿਰ ਸਾਡੇ ਜਥੇਦਾਰ ਕੌਂਕੇ ਜਿਨ੍ਹਾਂ ਦੀ ਬਹੁਤ ਵੱਡੀ ਕੁਰਬਾਨੀ ਆ ਉੱਥੇ ਰਹਿੰਦੇ ਸਨ। ਉਹਨਾਂ ਨੂੰ ਪਤਾ ਲੱਗਾ ਵੀ ਬੂਟੇ ਸ਼ਾਹ ਨੂੰ ਅਪਾਇੰਟ ਕੀਤਾ ਤੇ ਇਹ ਤਾਂ ਬਾਇਜ਼ ਹੋਏਗਾ, ਕਿਉਂਕਿ ਰਾਜ ਤਾਂ ਇਹਨਾਂ ਨਾਲ ਤਾਂ ਅਸੀਂ ਟੱਕਰ ਲੈਂਦੇ ਰਹੇ। ਉਹ ਜਾ ਕੇ ਕੈਪਟਨ ਮਰੇ ਨੂੰ ਮਿਲੇ ਔਰ ਉਹਨਾਂ ਨੂੰ ਕਿਹਾ ਕਿ ਜੀ ਇਹ ਠੀਕ ਨਹੀਂ ਹੋਏਗਾ। ਉਹਨਾਂ ਨੇ ਬੇਸ਼ੱਕ ਬੂਟੇ ਸ਼ਾਹ ਦਾ ਵੀ ਇਤਿਹਾਸ ਮੰਨ ਲਿਆ ਜਿਹਨੂੰ ਅੱਜ ਵੀ ਕੋਟ ਕੀਤਾ ਜਾਂਦਾ ਹੈ, ਤੇ ਭਾਈ ਰਤਨ ਸਿੰਘ ਭੰਗੂ ਦਾ ਪ੍ਰਾਚੀਨ ਪੰਥ ਪ੍ਰਕਾਸ਼ ਇਸ ਚੋਂ ਨਿਕਲਦਾ। ਹੁਣ ਉਹ ਕੈਪਟਨ ਮਰੇ ਦੇ ਨਾਲ ਡਾਇਲੋਗ ਹੈ ਜਿਹਦੇ 'ਚ ਉਹ ਕਹਿੰਦਾ ਕਿ ਜੀ ਦੱਸੋ ਵੀ ਤੁਹਾਡਾ ਇਹ ਜਿਹੜੀ ਟੈਰੀਟਰੀ ਲਈ ਹੈ ਸਿੱਖਾਂ ਨੇ, ਇਹ ਰਾਇਲ ਬਲੱਡਡ ਹੋ ਤੁਸੀਂ, ਕਿਹੜੀ ਤੁਹਾਨੂੰ ਖਾਨਦਾਨੀ ਪਾਤਸ਼ਾਹ, ਕਿਉਂਕਿ ਤੁਸੀਂ ਚਾਈਨੀਜ਼ ਐਂਪਰਰ ਦੇਖੋ, ਬ੍ਰਿਟਿਸ਼ ਮੋਨਾਰਕੀ ਵੀ ਬੜੀ ਪੁਰਾਣੀ। ਉਹ ਕਹਿੰਦੇ ਜੀ ਇਹ ਜਿਹੜਾ ਸਾਨੂੰ ਅਸੀਂ ਬੌਰਨ ਕਿੰਗ ਹੈ, ਕਿਉਂਕਿ ਗੁਰੂ ਨਾਨਕ ਸਾਡੇ ਪਾਤਸ਼ਾਹਾਂ ਦੇ ਪਾਤਸ਼ਾਹ ਹੋਏ ਨੇ ਔਰ ਉਹਨਾਂ ਨੇ ਸਾਨੂੰ ਪਾਤਸ਼ਾਹ ਦਿੱਤੀ ਹੋਈ ਹੈ। ਔਰ ਇਹੀ ਜਜ਼ਬਾ 18ਵੀਂ ਸਦੀ 'ਚ ਲੜ ਰਹੇ ਸਿੱਖਾਂ 'ਚ ਸੀ ਕਿ ਹਮ ਪਾਤਸ਼ਾਹੀ ਸਤਿਗੁਰ ਦੇਈ, ਹੰਨੇ ਹੰਨੇ ਲਾਏ, ਜੈ ਜੈ ਬਹਿ ਜ਼ਮੀਨ ਮਲ ਤਹਿ ਤਹਿ ਤਖਤ ਬਣਾਏ। ਹੰਨਾ ਘੋੜੇ ਦੀ ਕਾਠੀ ਹੈ, ਉਸ ਦੀ ਬੈਕ ਹੈ ਕਿ ਅਸੀਂ ਤਾਂ ਪਾਤਸ਼ਾਹਤ ਸੋਵਰਨਿਟੀ ਘੋੜੇ ਦੇ ਹੰਨੇ ਨਾਲ ਬੰਨੀ ਹੋਈ ਹੈ, ਤੇ ਜਿਹੜਾ ਸਿੱਖ ਜਿੱਥੇ ਬੈਠਦਾ ਹੈ ਉਹ ਪਾਤਸ਼ਾਹ ਹੈ, ਉੱਥੇ ਹੀ ਅਸੀਂ ਤਖਤ ਬਣਾਇਆ। ਔਰ ਇਹੀ ਜਦੋਂ ਅਸੀਂ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ, ਇੱਥੇ ਅਸੀਂ 45ਵੀਂ ਜਿਹੜੀ ਸੈਲੀਬ੍ਰੇਸ਼ਨ ਹੈ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਦੀ, ਉਸ ਪ੍ਰਥਾਏ ਇਕੱਠੇ ਹੋਏ ਹੈ ਇਸ ਨਗਰ ਦੇ ਵਿੱਚ। ਔਰ ਇਹੀ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਪਾਤਸ਼ਾਹਤ ਮਿਲਦੀ ਹੈ ਰੂਹਾਨੀ ਦੁਨੀਆ ਦੀ, ਚਵਰ ਛਤਰ ਤਖਤ ਦੇ ਮਾਲਕ, ਇਹੀ ਬਾਦਸ਼ਾਹ ਦੀਆਂ ਨਿਸ਼ਾਨੀਆਂ ਨੇ। ਬਾਦਸ਼ਾਹ ਤਖਤ ਤੇ ਬੈਠਦਾ, ਬਾਦਸ਼ਾਹ ਦੇ ਸਿਰ ਦੇ ਉੱਤੇ ਛਤਰ ਕੈਨੋਪੀ ਹੈ, ਉਸ ਦੇ ਪਿੱਛੇ ਇੱਕ ਚਵਰ ਬਰਦਾਰ ਹੈ। ਗੁਰੂ ਗ੍ਰੰਥ ਸਾਹਿਬ ਅਸੀਂ ਇਵੇਂ ਹੀ ਪ੍ਰਕਾਸ਼ ਕਰਦੇ ਹਾਂ। ਇਵੇਂ ਹੀ ਜਿਹੜੀ ਦੁਨੀਆਦਾਰੀ ਦੀ ਪਾਤਸ਼ਾਹੀ ਹੈ, ਜਦੋਂ ਅਸੀਂ ਟੈਂਪੋਰਲ ਐਂਡ ਸਪਿਰਿਚੁਅਲ ਵਰਲਡ ਕਹਿੰਦੇ ਹਾਂ ਕਿ ਇੱਕ ਪਾਸੇ ਦੀਨ ਹੈ, ਇੱਕ ਪਾਸੇ ਦੁਨੀਆ ਹੈ, ਜਿਹੜੀ ਦੁਨੀਆ ਦੀ ਪਾਤਸ਼ਾਹਤ ਹੈ ਉਹ ਖਾਲਸੇ ਦੇ ਕੋਲ ਹੈ, ਉਹ ਫੋਰਐਵਰ, ਕਿਉਂਕਿ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ। ਇਸ ਲਈ 3 ਰਾਜ ਸਾਡੇ ਆਏ ਨੇ ਵੱਖ-ਵੱਖ ਪੀਰੀਅਡ ਦੇ ਵਿੱਚ 18ਵੀਂ ਸਦੀ 'ਚ। 1710 'ਚ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਂਡ ਥੱਲੇ ਅਸੀਂ ਪਹਿਲਾ ਸਿੱਖ ਰਾਜ ਕਾਇਮ ਕੀਤਾ। ਫਿਰ ਸਿੱਖ ਮਿਸਲਾਂ ਦੇ ਪੀਰੀਅਡ ਦੇ ਵਿੱਚ ਜਦੋਂ ਕਿ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਟਾਈਟਲ ਜ਼ਰੂਰ, ਉਹਨਾਂ ਨੂੰ ਲਾਹੌਰ ਜਦੋਂ 1764 ਸਿੱਖਾਂ ਨੇ ਫਤਿਹ ਕੀਤਾ, ਉਹਨਾਂ ਨੂੰ ਟਾਈਟਲ ਦਿੱਤਾ ਗਿਆ ਸੁਲਤਾਨ ਉਲ ਕੌਮ, ਕੌਮ ਦੇ ਸੁਲਤਾਨ। ਪਰ ਸਿੱਕਾ ਉਹੀ ਜਿਹੜਾ 1710 'ਚ ਸੀ। ਮਹਾਰਾਜਾ ਰਣਜੀਤ ਸਿੰਘ ਬੇਸ਼ੱਕ ਉਹ ਮਿਸਲਦਾਰ ਸਰਦਾਰ ਚੜ੍ਹਤ ਸਿੰਘ ਦੀ ਮਿਸਲ ਸੀ ਸ਼ੁਕਰ ਚੱਕੀਆ, ਉਹਨਾਂ ਦੇ ਸਪੁੱਤਰ ਮਹਾਨ ਸਿੰਘ ਫਿਰ ਰਣਜੀਤ ਸਿੰਘ ਲਾਹੌਰ 'ਚ 1799 'ਚ ਆਉਂਦੇ ਨੇ, ਪਰ ਪਾਤਸ਼ਾਹਤ ਖਾਲਸੇ ਕੋਲ ਹੈ। ਤੇ ਸਿੱਕਾ ਜਿਹੜਾ ਖਾਲਸਾ ਰਾਜ ਦਾ ਇਹਨਾਂ ਤਿੰਨੋਂ ਰਾਜਾਂ ਵੇਲੇ ਰਿਹਾ, ਉਹ ਸੀ ਜਿਹੜਾ ਪਹਿਲੇ ਰਾਜ ਦਾ ਵੀ ਸੀ। ਸਿੱਕਾ ਜਦ ਬਰ ਹਰ ਦੋ ਆਲਮ, ਤੇਗ ਨਾਨਕ ਵਾਹਬ ਅਸਤ। ਇਹ ਅਲਫਾਜ਼ ਨੇ ਜਿਹੜਾ ਤੁਸੀਂ ਅਮਰੀਕਨ ਕਰੰਸੀ ਦੇਖਦੇ ਹੋ, ਇਨ ਗੋਡ ਵੀ ਟਰਸਟ। ਇਹ ਤਾਂ ਪੇਪਰ ਕਰੰਸੀ ਤਾਂ ਬਹੁਤ ਲੇਟਰ ਸ਼ੁਰੂ ਹੋਈ। ਔਰ ਜਦੋਂ ਅਸੀਂ ਪ੍ਰੋਸਪੈਰਿਟੀ ਦੀ ਗੱਲ ਵੀ ਕਰਾਂਗੇ, ਤੁਹਾਡੇ 'ਚ ਬਹੁਤ ਸਾਰੇ ਨੌਜਵਾਨ ਜਿਨ੍ਹਾਂ ਨੇ ਅਸਾਈਲਮ ਅਪਲਾਈ ਕੀਤਾ ਹੋਏਗਾ, ਤੁਸੀਂ ਜਾਣਨਾ ਵੀ ਚਾਹੁੰਦੇ ਹੋ, ਸ਼ਾਇਦ ਪੰਜਾਬ 'ਚ ਬੈਠਿਆਂ ਤੁਹਾਨੂੰ ਅਹਿਸਾਸ ਵੀ ਨਹੀਂ ਸੀ ਇੱਥੇ ਇਕਨੋਮਿਕਲ ਮੌਕਿਆਂ ਨੇ ਇਸ ਪਾਸੇ ਤੋਰਿਆ ਹੋਏਗਾ। ਪਰ ਇਹ ਵੀ ਸਾਡੀ ਉਸ ਆਜ਼ਾਦੀ ਦੀ ਸਟਰਗਲ ਦੇ ਨਾਲ ਹੀ ਗੱਲ ਜਾ ਕੇ ਜੁੜਦੀ ਹੈ। ਹੁਣ ਇਹ ਲਫ਼ਜ਼ ਜਿਹੜੇ ਕਿ ਉਸ ਸਿੱਕੇ ਦੇ ਉੱਤੇ ਨੇ ਕਿ 2 ਜਹਾਨਾਂ ਦੇ ਵਿੱਚ ਸਿੱਕਾ ਜਦ ਬਰ ਹਰ ਦੋ ਆਲਮ, ਤੇਗ ਨਾਨਕ ਵਾਹਬ ਅਸਤ, ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ ਫਜ਼ਲ ਸੱਚਾ ਸਾਹਿਬ ਅਸਤ, ਕਿ ਇਹ ਅਸੀਂ 2 ਜਹਾਨਾਂ ਦੇ ਵਿੱਚ ਸਿੱਕਾ ਚਲਾਇਆ। ਸਿੱਕਾ ਜਦ ਬਰ ਹਰ ਦੋ ਆਲਮ, ਤੇਗ ਨਾਨਕ ਵਾਹਬ ਅਸਤ।
ਗੁਰੂ ਨਾਨਕ ਦੀ ਤੇਗ ਹੈ, ਸੌਰਡ ਆਫ ਗੁਰੂ ਨਾਨਕ। ਹੁਣ ਗੁਰੂ ਨਾਨਕ ਪਾਤਸ਼ਾਹ ਦਾ ਤੁਸੀਂ ਕੋਈ ਵੀ ਜਿਹੜੇ ਇਮੈਜਿਨਰੀ ਕਲਾਕਾਰਾਂ ਨੇ ਵੀ ਕੋਈ ਇਮੇਜ ਬਣਾਏ ਨੇ, ਕੋਈ ਕਿਰਪਾਨ ਹਿਸਟੋਰੀਕਲੀ ਭਾਈ ਗੁਰਦਾਸ ਜੀ ਆਸਾ, ਹੱਥ ਆਸਾ ਪੁਰਾਤਨ ਪੰਜਾਬੀ 'ਚ ਸੋਟੇ ਨੂੰ ਕਹਿੰਦੇ ਸੀ, ਉਹਨਾਂ ਦੀ ਗੱਲ ਹੈ। ਹੁਣ ਇਹ ਜਦੋਂ ਅਸੀਂ ਸੱਚ ਦੀ ਗੱਲ ਕਰਦੇ ਹਾਂ ਜਾਂ ਅੱਜ ਅਸੀਂ ਖਾਲਿਸਤਾਨ ਦੀ ਸਟਰਗਲ ਦੀ ਗੱਲ ਕਰ ਰਹੇ ਹਾਂ, ਜੀਵਨ ਦਾ ਮਕਸਦ ਇਹ ਸਾਡਾ ਰੂਹਾਨੀ ਸਫ਼ਰ ਹੈ, ਇਹ ਕੋਈ ਸਿਆਸਤ ਅੱਡ ਨਹੀਂ ਹੈ। ਹੁਣ ਇਹੀ ਕਾਰਨ ਸੀ ਕਿ ਜਦੋਂ ਪਹਿਲੀ, ਅੱਜ ਤੁਹਾਡੀ ਵੀਰ ਬੈਠੇ ਨੇ, ਕਿ ਜਦੋਂ ਪਹਿਲੀ ਵਾਰ ਭਾਈ ਦੋਵੇਂ ਸਾਡੇ ਪਹਿਲੇ ਰਬਾਬੀ ਜਿਹੜੇ ਨੇ ਉਹ ਲਾਉਂਦੇ ਨੇ ਅਕਾਲ ਤਖਤ ਦੇ ਉੱਤੇ, ਅਕਾਲ ਤਖਤ ਦੀ ਸਿਰਜਣਾ ਹੁੰਦੀ ਹੈ, ਤੇ ਉਹਦੇ ਮੁੱਢਲੇ ਲਫ਼ਜ਼ ਨੇ, ਉਸ ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਹੁਣ ਬੱਧੀਆਂ ਦੀ ਗੱਲ ਹੈ, ਤੁਸੀਂ ਜਦੋਂ ਬੰਨ੍ਹ ਦਿੰਦੇ ਹੋ ਉਹ ਇਨਸੈਪਰੇਬਲ ਹੁੰਦਾ ਹੈ। ਵੈਸੇ ਕੋਈ ਖੁਸ਼ੀ ਨਾਲ ਕਦੇ ਰਾਜਾ ਬਣ ਜਾਏ, ਕਦੇ ਫਕੀਰ ਬਣ ਜਾਏ, ਭਰਥਰੀ ਬਣ ਜਾਏ ਬਾਦਸ਼ਾਹ, ਫਿਰ ਉਹ ਜੋਗੀ ਭਰਥਰੀ ਬਣ ਜਾਏ, ਪਰ ਇੱਥੇ ਮੈਂਡੇਟਰੀ ਹੋ ਗਿਆ ਕਿ ਸਿੱਖ ਨਾ ਉਹ ਸਿਆਸਤ ਤੋਂ, ਦੁਨੀਆ ਦੇ ਫਰਜ਼ਾਂ ਤੋਂ ਭਗੌੜਾ ਹੋ ਹੀ ਨਹੀਂ ਸਕਦਾ। ਇਹ ਦੋ ਤਲਵਾਰਾਂ ਬੰਨ੍ਹ ਦਿੱਤੀਆਂ, ਇਹ ਰਾਜਯੋਗ, ਇਹ ਭਗਤੀ ਸ਼ਕਤੀ, ਇਹ ਸੰਤ ਸਿਪਾਹੀ, ਇਹ ਕਨਸੈਪਟ ਇਵੇਂ ਇਨਸੈਪਰੇਬਲ ਗੁਰੂ ਹਰਗੋਬਿੰਦ ਸਾਹਿਬ ਨੇ ਕਰ ਦਿੱਤਾ। ਤੇ ਨਾਲ ਹੀ ਇਹ ਦੱਸ ਦਿੱਤਾ ਕਿ ਇਹ ਜਿਹੜੀ ਇਸ ਬਾਦਸ਼ਾਹਤ ਚੋਂ ਨਿਕਲੀ ਦਸਤਾਰ ਹੈ, ਜਿਹੜੀ ਟਰਬਨ ਹੈ, ਇਸ ਦਾ ਮੁਕਾਬਲਾ ਕਦੇ ਵੀ ਦਿੱਲੀ ਦੇ ਬਾਦਸ਼ਾਹ, ਅੱਜ ਉਦੋਂ ਜਹਾਂਗੀਰ ਸੀ, ਅੱਜ ਮੋਦੀ ਹੈ, ਕੱਲ੍ਹ ਨੂੰ ਕੋਈ ਹੋਰ ਆ ਜਾਏ, ਇਹ ਕਦੇ ਕਰ ਹੀ ਨਹੀਂ ਸਕਦੇ। ਇਹ ਲਾਈਨਸ ਡਰਾ ਹੋ ਜਾਂਦੀਆਂ ਨੇ ਕੌਮਾਂ ਦੀਆਂ ਜ਼ਿੰਦਗੀਆਂ ਦੇ ਵਿੱਚ। ਅਸੀਂ ਦੇਖਦੇ ਹਾਂ ਪੜਾਅ ਆਉਂਦੇ ਨੇ। ਅਸੀਂ ਬਹੁਤ ਵਾਰ ਬਾਬਾ ਦੀਪ ਸਿੰਘ ਸ਼ਹੀਦ, ਉਹਨਾਂ ਦਾ ਇਮੇਜ ਦੇਖਦੇ ਹਾਂ ਕਿ ਖੰਡੇ ਨਾਲ ਉਹਨਾਂ ਨੇ ਲੀਕ ਖਿੱਚੀ ਕਿ ਆ ਜਾਓ ਭਾਈ ਜਿਨ੍ਹਾਂ ਨੇ ਸ਼ਹੀਦੀ ਪਾਉਣੀ ਹੈ। ਇਹ ਹੁੰਦੇ ਨੇ ਮੌਕੇ, ਤੁਹਾਡੀ ਜ਼ਿੰਦਗੀ 'ਚ ਵੀ ਹੁੰਦੇ ਨੇ, ਜਦੋਂ ਤੁਸੀਂ ਡਿਸਾਈਸਿਵ ਹੋਣਾ ਹੁੰਦਾ ਕਿ ਤੁਸੀਂ ਲਾਈਨ ਦੇ ਇਸ ਪਾਸੇ ਖੜੇ ਹੋ ਜਾਂ ਤੁਸੀਂ ਲਾਈਨ ਦੇ ਉਸ ਪਾਸੇ ਖੜੇ ਹੋ। ਔਰ ਇਹੀ ਗੱਲ ਜਿਸ ਨੇ ਸਿੱਖ ਰਾਜ, ਔਰ ਗੱਲ ਕੱਲੀ ਸਿੱਕੇ ਤੱਕ ਮਹਿਦੂਦ ਨਹੀਂ ਸੀ, ਰਾਇਲ ਸਟੈਂਪ, ਹਰ ਆਰਡਰ ਮੋਹਰ ਦੇ ਨਾਲ, ਸ਼ਾਹੀ ਮੋਹਰ ਜਦੋਂ ਤੱਕ ਨਾ ਲੱਗੇ ਉਹ ਰਾਇਲ ਆਰਡਰ ਨਹੀਂ ਹੁੰਦਾ। ਉਹਨੂੰ ਫਰਮਾਨ ਵੀ ਕਹਿੰਦੇ ਨੇ, ਹੁਕਮਨਾਮਾ ਵੀ ਕਹਿੰਦੇ ਨੇ, ਹੋਰ ਅਲਫਾਜ਼ ਵੀ ਹੋਣਗੇ। ਤੇ ਸਾਡੀ ਰਾਇਲ ਸਟੈਂਪ ਦੇ ਉੱਤੇ ਅਲਫਾਜ਼ ਸਨ ਕਿ ਜੇ ਇੱਕ ਪਾਸੇ ਸਿੱਕਾ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਂ ਦਾ ਹੈ, ਸੱਚ ਦੀ ਤਲਵਾਰ ਗੁਰੂ ਨਾਨਕ ਦੀ ਹੈ, ਫਤਿਹ 10ਵੇਂ ਪਾਤਸ਼ਾਹ ਦੀ ਹੈ, ਤੇ ਮੋਹਰ ਹੈ ਦੇਗੋ ਤੇਗੋ ਫਤਿਹ ਹੋ, ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਕਿ ਦੇਗ, ਤੇਗ, ਫਤਿਹ ਤੇ ਅਨਹਿੰਡਰਡ ਸਪਲਾਈਜ਼, ਨਾ ਟੁੱਟਣ ਵਾਲੀ ਬਖਸ਼ਿਸ਼, ਅਤੁੱਟ ਭੰਡਾਰ ਸਾਨੂੰ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ੇ। ਹੁਣ ਇਹ ਜਦੋਂ ਤੁਸੀਂ ਇਹਨਾਂ ਦੋਨੋਂ ਸਟੇਟਮੈਂਟਸ ਨੂੰ ਦੇਖੋਗੇ, ਤੇ ਜਦੋਂ ਸਿੱਖ ਰਾਜ 1710 'ਚ ਕਾਇਮ ਹੁੰਦਾ ਹੈ, ਪਹਿਲਾ ਫਰਮਾਨ, ਪਹਿਲਾ ਆਰਡਰ ਜਿਹੜਾ ਉਸ ਤਖਤ ਤੋਂ, ਜਿਹੜਾ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਹੀ ਗੱਡਿਆ ਜਾਂਦਾ ਹੈ, ਜਿੱਥੇ 7 ਤੇ 9 ਸਾਲ ਦੇ ਸਾਹਿਬਜ਼ਾਦਿਆਂ ਨੇ, ਮਾਤਾ ਗੁਜਰੀ ਜੀ ਨੇ ਸ਼ਹੀਦੀ ਜਾਮ ਪੀਤਾ, ਉਹ ਫਰਮਾਨ ਹੈ, ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ। ਇਹ ਬੜੀ ਦਿਲਚਸਪ ਗੱਲ ਹੈ, ਕਿਉਂਕਿ ਪਿਛਲੇ ਮਹੀਨੇ 'ਚ ਅਸੀਂ ਵਰਲਡ ਸਿੱਖ ਪਾਰਲੀਮੈਂਟ ਦੇ ਸੈਸ਼ਨ ਲਈ ਫਰੈਂਕਫਰਟ ਗਏ, ਉੱਥੋਂ ਹੀ ਭਾਈ ਗੁਰਦੇਵ ਸਿੰਘ ਬੈਠੇ ਨੇ, ਤੇ ਨਾਲ ਲੱਗਦੇ ਅਸੀਂ ਮੁਲਕ ਸਵਿਟਜ਼ਰਲੈਂਡ, ਇਟਲੀ ਔਰ ਫਰਾਂਸ, ਪੈਰਿਸ ਦੇ ਵਿੱਚ ਫਾਈਨਲ ਮੇਰੀ ਸਪੀਚ ਸੀ, ਉੱਥੋਂ ਅਸੀਂ ਬੈਕ ਆਏ। ਤੇ ਮੈਂ ਉਸ ਧਰਤੀ ਤੇ ਖਲੋ ਕੇ ਵੀ ਕਿਹਾ ਫਰਾਂਸ ਦੀ, ਕਿ ਕਦੇ ਇਸੇ ਧਰਤੀ ਤੇ 1893 ਦੇ ਵਿੱਚ ਸਾਡਾ ਮਹਾਰਾਜਾ, ਉਹ ਸੋਵਰਨ ਪਾਤਸ਼ਾਹ ਦਾ ਇੱਕ ਲਾਈਕ ਏ ਪੌਪਰ, ਲਾਈਕ ਏ ਬੈਗਰ, ਇਸ ਹੋਟਲ ਦੇ ਵਿੱਚ ਉਹਨੇ ਦਮ ਤੋੜਿਆ ਸੀ। ਪਰ ਉਸ ਦੇ ਹੀ ਜਦੋਂ ਪਿਓ ਦਾ ਰਾਜ ਸੀ, ਤੇ ਇਸੇ ਧਰਤੀ ਤੋਂ ਜਾ ਕੇ ਕੋਈ ਜਨਰਲ ਅਲਾਰਡ ਹੈ, ਕੋਈ ਜਨਰਲ ਫਰਾਂਸਿਸ ਹੈ, ਕੋਈ ਪੈਨਸਿਲਵੇਨੀਆ ਦਾ ਡਾਕਟਰ ਹੈ, ਕੋਈ ਰਸ਼ੀਅਨ ਹੈ, ਭਾਈ ਕਾਨ ਸਿੰਘ ਨਾਭਾ ਨੇ 50 ਤੋਂ ਜ਼ਿਆਦਾ ਉਹ ਫੋਰੇਨਰਸ ਦੇ ਨਾਂ ਦਿੱਤੇ ਨੇ, ਜਿਹੜੇ ਜਨਰਲ, ਅਸਲਾ ਬਣਾਉਣ, ਜਿਹੜੇ ਉੱਥੇ ਜਾ ਕੇ EMPLOYEE ਸੀ। ਉਸ ਪੰਜਾਬ ਦੇ ਵਿੱਚ 2 ਲੱਖ ਮੁਰੱਬਾ ਮੀਲ ਤੋਂ ਜ਼ਿਆਦਾ ਜਿਸ ਦੀ ਟੈਰੀਟਰੀ ਸੀ, ਕੋਈ ਬਾਹਰ ਨਹੀਂ ਸੀ ਨਿਕਲਿਆ ਜਾਣ। ਜੇ ਪਹਿਲਾ ਫੋਰਸਡ ਜਿਹਨੂੰ ਐਕਸਪੈਲ ਕੀਤਾ ਗਿਆ ਪੰਜਾਬ 'ਚੋਂ ਕੋਈ ਹੋਏਗਾ, ਤੇ ਉਹ ਮਹਾਰਾਜਾ ਦਲੀਪ ਸਿੰਘ ਹੋਏਗਾ। ਉਸ ਤੋਂ ਬਾਅਦ ਫਿਰ ਕੋਈ ਮਲਾਇਆ ਭੇਜਿਆ, ਕੋਈ ਸਿੰਗਾਪੁਰ ਗਿਆ, ਕੋਈ ਮਲੇਸ਼ੀਆ ਆਇਆ, ਕੋਈ ਕੈਨੇਡਾ ਆਇਆ,
ਔਰ 19ਵੀਂ ਸਦੀ ਦੇ ਐਂਡ ਤੱਕ ਅਮਰੀਕਾ 'ਚ ਆਏ। ਹੁਣ ਇਹ ਹੈ ਰਾਜ ਭਾਗ ਦੀ ਗੱਲ। ਇੱਕ ਪਾਸੇ ਜਦੋਂ ਖਾਲਸਾ ਰਾਜ ਹੈ ਜਿਹਦੇ ਵਿੱਚ ਸਿੱਖਾਂ ਦੀ ਆਬਾਦੀ ਬਹੁਤ ਥੋੜੀ ਹੈ, ਲੈਸ ਦੈਨ 15%, ਡੈਥ ਸੈਂਟੈਂਸ ਨਹੀਂ ਹੈ, ਸਜ਼ਾਏ ਮੌਤ ਨਹੀਂ ਹੈ, ਕੋਈ ਜੇਲਾਂ ਨਹੀਂ ਨੇ, ਐਜੂਕੇਸ਼ਨ ਦੀ ਗੱਲ ਅੱਜ ਪਾਕਿਸਤਾਨ ਦੇ ਚਲੋ ਸਕਾਲਰਸ ਨੇ ਵੀ ਆਪਣਾ ਹੀਰੋ ਮਹਾਰਾਜਾ ਰਣਜੀਤ ਸਿੰਘ ਨੂੰ ਮੰਨਣਾ ਸ਼ੁਰੂ ਕੀਤਾ ਕਿ ਜੀ ਗੁਜਰਾਂਵਾਲੇ ਦਾ ਸਾਡਾ ਮੁੰਡਾ ਸੀ, ਹਰੀ ਸਿੰਘ ਨਲੂਆ ਗੁਜਰਾਂਵਾਲੇ ਦਾ ਸੀ, ਬਹੁਤ ਲੰਬਾ ਵਕਤ ਉਹ ਉਹਨਾਂ ਦੇ ਹੀਰੋ ਅਰਬ ਤੇ ਦੂਜੇ 'ਚ ਹੀ ਬੈਠੇ ਸੀ। ਹੁਣ ਉਹਨਾਂ ਦੇ ਸਕਾਲਰ ਕਹਿੰਦੇ ਨੇ ਕਿ ਜਿਹੜਾ ਲਿਟਰੇਸੀ ਰੇਟ ਸਿੱਖ ਰਾਜ ਦੇ ਵੇਲੇ ਸੀ, ਔਰ ਡਾਕਟਰ ਲਿਟਰਜਨ ਨੂੰ ਕੋਟ ਕਰਦੇ ਨੇ ਕਿ ਕੋਈ ਮੰਦਰ ਮਸਜਿਦ ਜਾਂ ਗੁਰਦੁਆਰਾ ਬਣਾਉਣ ਦੀ ਪਰਮਿਸ਼ਨ ਉਦੋਂ ਤੱਕ ਨਹੀਂ ਸੀ ਮਿਲਦੀ ਜਦੋਂ ਤੱਕ ਉਹਦੇ ਨਾਲ ਮਦਰਸਾ, ਪਾਠਸ਼ਾਲਾ ਜਾਂ ਸਕੂਲ ਜੋ ਵੀ ਲਫ਼ਜ਼ ਇਸਤੇਮਾਲ ਹੁੰਦਾ ਸੀ ਉਹ ਨਾ ਕੀਤਾ ਜਾਏ। ਕਿਵੇਂ ਨੂਰ ਕਾਇਦਾ ਕਾਇਮ ਕੀਤਾ ਗਿਆ, ਕਿਵੇਂ ਮਰਦਾਂ ਦੇ ਵਿੱਚ ਲਿਟਰੇਸੀ ਰੇਟ 90% ਦੇ ਨੇੜੇ ਸੀ, 85% ਦੇ ਨੇੜੇ ਵਿਮਨ ਦੇ ਵਿੱਚ ਸੀ। ਇਹ ਰਾਜ ਦੀ ਕਹਾਣੀ ਜਦੋਂ ਅਸੀਂ ਸੁਣਾਉਂਦੇ ਇਵੇਂ ਹੀ, ਕਿਉਂਕਿ ਸਾਨੂੰ ਤਾਂ ਜਿੰਨਾ ਕੁ ਪੜ੍ਹਾਇਆ ਗਿਆ ਜਾਂ ਅਸੀਂ ਪੜ੍ਹੇ ਕਿ ਜੀ ਮੁਲਤਾਨ ਦੀ ਫਤਹ ਉਦੋਂ ਹੋਈ, ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਲੜਕੇ ਦਾ ਨਾਮ ਮੁਲਤਾਨਾ ਸਿੰਘ ਰੱਖਿਆ, ਕਸ਼ਮੀਰ ਫਤਿਹ ਹੋਇਆ, ਇੱਕ ਮੁੰਡੇ ਦਾ ਨਾਂ ਕਸ਼ਮੀਰਾ ਸਿੰਘ ਰੱਖਿਆ, ਇਸੇ ਤਰ੍ਹਾਂ ਦੇ ਨਾਲ ਬਾਕੀਆਂ ਦੇ ਨਾਲ ਪਿਸ਼ਾਵਰ ਫਤਿਹ ਕੀਤਾ, ਪਿਸ਼ੌਰਾ ਸਿੰਘ ਰੱਖਿਆ। ਲੇਕਿਨ ਲਿਟਰੇਸੀ ਰੇਟ ਕੀ ਇਕੋਨਮੀ ਤੁਹਾਨੂੰ ਉਹ ਸਿੱਕਾ ਮਿਲ ਜਾਏਗਾ, ਉਦੋਂ ਪੇਪਰ ਕਰੰਸੀ ਨਹੀਂ ਸੀ, 20 ਟਾਈਮਸ ਮੋਰ ਪਾਵਰਫੁਲ ਰੁਪਈਆ ਸੀ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ ਦੈਨ ਦਾ ਬ੍ਰਿਟਿਸ਼ ਕਰਾਊਨ। ਹੁਣ ਇਹ ਤੁਹਾਡੀ ਔਰ ਉਸ ਪੀਰੀਅਡ ਦੇ ਵਿੱਚ ਕੋਈ ਪਰਸੀਕਿਊਸ਼ਨ ਨਹੀਂ ਹੈ ਜਿਨ੍ਹਾਂ ਨਾਲ ਅਸੀਂ 100 ਸਾਲ ਜੰਗ ਲੜੀ। ਹੁਣ ਇੱਥੇ ਸਾਨੂੰ ਕਈ ਪੁੱਛਣਗੇ ਕਈ ਵਾਰੀ ਡਿਬੇਟਸ ਜਦੋਂ ਯੂਨੀਵਰਸਿਟੀਜ਼ ਜਾਂ ਕਿਤੇ ਜਾਣ ਦਾ ਮੌਕਾ ਹੁੰਦਾ ਕਿ ਜੀ ਉੱਥੇ ਮਾਈਨੋਰਟੀਜ਼ ਦੇ ਨਾਲ ਕੀ ਸਲੂਕ ਹੋਏਗਾ, ਹਿੰਦੂਆਂ ਨਾਲ ਖਾਲਿਸਤਾਨ 'ਚ ਕਿਵੇਂ ਹੋਏਗਾ। ਮੈਂ ਕਿਹਾ ਜੀ ਅਸੀਂ 100 ਸਾਲ ਲੜੇ, ਹਾਕਮ ਇਸਲਾਮ 'ਚ ਯਕੀਨ ਰੱਖਣ ਵਾਲੇ ਸੀ, ਭਾਵੇਂ ਉਹ ਮੁਗਲ ਸਨ ਜਾਂ ਦਰਾ ਖੈਬਰ ਪਾਰ ਦੇ ਧਾੜਵੀ ਸਨ। ਜਦੋਂ ਸਾਡੇ ਕੋਲ ਰਾਜ ਆਇਆ ਇੱਕ ਵੀ ਮੁਸਲਮਾਨ ਦੀ ਪਰਸੀਕਿਊਸ਼ਨ ਨਹੀਂ ਹੋਈ। ਇਸ ਤੋਂ ਵੱਡਾ ਹਿਸਟੋਰੀਕਲ ਸਬੂਤ ਕੀ ਹੋ ਸਕਦਾ ਹੈ ਕਿ ਸਿੱਖਾਂ ਵਰਗੀ ਟੋਲਰੈਂਟ ਕੌਮ, ਨਹੀਂ ਤਾਂ ਇੱਕ ਸਦੀ ਜਿੱਥੇ ਤੁਹਾਡੇ ਸਿਰਾਂ ਦੇ ਮੁੱਲ ਪਏ ਹੋਣ, ਜਿੱਥੇ 2 ਲੱਖ ਤੋਂ ਜ਼ਿਆਦਾ ਸਰ ਕਪੂਰ ਸਿੰਘ ਜਿਹੜੇ ਬਹੁਤ ਵੱਡੇ ਸਿੱਖ ਦਾਰਸ਼ਨਿਕ ਹੋਏ ਨੇ ਉਹਨਾਂ ਦੀ ਫਿਗਰ ਹੈ 2 ਲੱਖ ਤੋਂ ਜ਼ਿਆਦਾ ਸਿੱਖ 1699 ਤੋਂ 1799 ਤੱਕ ਦੇ ਪੀਰੀਅਡ 'ਚ ਮਾਰੇ ਗਏ, ਪਰ ਇੱਕ ਵੀ ਸਿੱਖ ਦੀ ਪਰਸੀਕਿਊਸ਼ਨ ਨਾ ਹੋਣਾ। ਔਰ ਜੇ ਤੁਸੀਂ ਕੈਬਨਿਟ ਦੇਖੋ ਮਹਾਰਾਜਾ ਰਣਜੀਤ ਸਿੰਘ ਦੀ, ਕਈ ਪੁੱਛਣਗੇ ਜੀ ਖਾਲਿਸਤਾਨ 'ਚ ਕ੍ਰਾਈਟੇਰੀਆ ਕੀ ਹੋਏਗਾ, ਮੈਂ ਕਿਹਾ ਜੀ ਮੈਰਿਟੋਕ੍ਰੇਸੀ, ਮੈਰਿਟ ਬੇਸਡ। ਤੁਸੀਂ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਦੇਖੋ, ਸਭ ਤੋਂ ਟਰਸਟਿਡ ਉਹਦਾ ਮਿਨਿਸਟਰ ਫਕੀਰ ਅਜ਼ੀਜ਼ੁਦੀਨ ਹੈ, ਜਿਹੜਾ ਫੋਰਨ ਮਿਨਿਸਟਰ ਵੀ ਹੈ। ਔਰ ਫਕੀਰ ਅਜ਼ੀਜ਼ੁਦੀਨ ਨੂੰ ਇਹ ਰਾਈਟ ਦਰਬਾਰ 'ਚ ਦਿੱਤਾ ਹੋਇਆ ਹੈ ਕਿ ਜੇ ਮੇਰਾ ਕੋਈ ਫੈਸਲਾ ਤੈਨੂੰ ਲੱਗੇ ਗਲਤ ਕਿ ਵੀ ਇਹ ਗਲਤ ਹੈ, ਤੂੰ ਈਵਨ ਮੇਰੇ ਬੈਡਰੂਮ ਚੈਂਬਰ 'ਚ ਆ ਕੇ ਵੀ ਮੈਨੂੰ ਕਰੈਕਟ ਕਰ ਸਕਦਾ। ਇਹ ਹੋਰ ਇਹ ਮੋਨਾਰਕੀ 'ਚ ਨਹੀਂ ਹੁੰਦਾ। ਇਹ ਬੇਸਿਕ ਸਪਿਰਿਟ ਜਿਹੜੀ ਸਿੱਖੀ ਦੀ, ਜਿਹਦੇ 'ਚ ਸੰਗਤ ਦਾ ਕਾਨਸੈਪਟ ਸੀ, ਜਿਸ ਦੇ ਵਿੱਚ ਜਸਟਿਸ ਦਾ ਕਾਨਸੈਪਟ ਸੀ, ਜਿਸ ਦੇ ਵਿੱਚ ਖਲਕ ਮੈਂ ਖਾਲਕ ਪੂਰ ਰਹੋ ਸਭ ਥਾਈਂ, ਦੁਨੀਆ ਦੇ ਵਿੱਚ ਰੱਬ ਵਸਦਾ ਹੈ। ਭਾਈ ਨੰਦ ਲਾਲ ਜੀ ਦਾ ਰਾਇਤਨਾਮਾ ਕਿ ਜੇ ਖਲਕ ਦੁਖੇ ਤੇ ਖਾਲਕ ਨੂੰ ਦੁੱਖ ਹੁੰਦਾ ਹੈ। ਹੁਣ ਅਸੀਂ ਇਸ ਲੈਵਲ ਦੇ, ਔਰ ਇਹੀ ਗੱਲ ਭਾਈ ਰਤਨ ਸਿੰਘ ਭੰਗੂ ਨੇ ਕੈਪਟਨ ਮਰੇ ਨੂੰ ਕਹੀ ਕਿ ਅਸੀਂ ਬੋਰਨ ਪਾਤਸ਼ਾਹ, ਸਾਨੂੰ ਪਾਤਸ਼ਾਹਤ ਗੁਰੂ ਨਾਨਕ ਨੇ ਦਿੱਤੀ ਹੋਈ ਹੈ। ਤੇ 18ਵੀਂ ਸਦੀ ਦੇ ਹਰ ਸਿੱਖ ਨੂੰ, ਜਿਹੜਾ ਭਾਵੇਂ ਜੰਗਲਾਂ 'ਚ ਰਹਿੰਦਾ ਸੀ, ਜਿਹਦੇ ਕੋਲ ਚੱਜ ਦਾ ਘੋੜਾ ਨਹੀਂ ਸੀ, ਚੱਜ ਦਾ ਹਥਿਆਰ ਨਹੀਂ ਸੀ, ਚੱਜ ਦਾ ਕੋਈ ਪਹਿਰਾਵਾ ਤਾਂ ਦੂਰ ਦੀ ਗੱਲ, ਪਰ ਉਹਨੂੰ ਉਹਦਾ ਇਹ ਯਕੀਨ ਸੀ ਕਿ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤ ਕੋ ਜਾਂ ਅਗਲੋ ਪਾਵਾ, ਕਿ ਸਾਡਾ ਦਾਵਾ ਪਾਤਸ਼ਾਹਤ ਹੈ। ਭਾਵੇਂ ਅਸੀਂ ਇੱਥੇ ਜੇ ਜਿੱਤ ਗਏ ਤਾਂ ਪਾਤਸ਼ਾਹ, ਜੇ ਸ਼ਹੀਦੀ ਮਿਲੀ ਤਾਂ ਗੁਰੂ ਦੀ ਗੋਦ ਦੀ ਪਾਤਸ਼ਾਹਤ ਹੈ। ਇਹਨਾਂ ਨੇ ਸਾਡਾ ਇਤਿਹਾਸ ਲਿਖਿਆ ਹੋਇਆ। ਤੇ ਜੇ ਅਸੀਂ ਇੱਕਦਮ ਫਾਸਟ ਫਾਰਵਰਡ ਕਰੀਏ ਤੇ 20ਵੀਂ ਸਦੀ 'ਚੋਂ ਨਿਕਲ ਕੇ 21ਵੀਂ ਸਦੀ 'ਚ ਆ ਜਾਈਏ ਤੇ ਫਿਰ 1947 ਦਾ ਦੌਰ, 98 ਸਾਲਾਂ ਦੀ ਫਰੰਗੀ ਦੀ ਗੁਲਾਮੀ। ਠੀਕ ਹੈ, ਅਸੀਂ ਬੜੀਆਂ ਕਹਾਣੀਆਂ ਸੁਣਾਉਂਦੇ ਹਾਂ, ਡੇਟਾ ਵੀ ਦਿੰਦੇ ਹਾਂ ਜੀ, ਇੰਨੇ ਕਾਲੇ ਪਾਣੀ ਗਏ, ਉਹਦੇ 'ਚੋਂ ਇੰਨੇ ਸਿੱਖ, ਇੰਨੇ ਫਾਂਸੀਆਂ ਤੇ ਚੜੇ। ਉਹ ਪਿਆਰਾ ਸਿੰਘ ਨਿਰਛਲ ਇੱਕ ਸਟੇਜੀ ਕਵੀ ਸਨ, ਮੰਜੀ ਸਾਹਿਬ ਦੀਵਾਨ ਹਾਲ ਅਕਸਰ ਉਹਨਾਂ ਦੀ ਨਜ਼ਮ ਉਹ ਸੁਣਾਉਂਦੇ ਸੀ ਜਦੋਂ ਮੋਰਚੇ ਲੱਗਦੇ।
ਉਹਨਾਂ ਦਾ ਇੱਕ ਕਪਲੇਟ ਹੈ ਕਿ ਵੀ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਭਰਾਉਣ ਦੇ ਯਾਰ ਹੀ ਰਹੇ। ਇਹ ਕਹਾਣੀਆਂ ਤਾਂ ਐਵੇਂ ਧੌਣ ਭਰਾਉਣ ਦੀ ਗੱਲ ਹੈ। ਹੁਣ ਇਸ ਗੱਲ ਨੂੰ 47 ਦੌਰ ਦਾ ਜ਼ਿਕਰ ਜਦੋਂ ਵੀ ਹੁੰਦਾ ਹੈ, ਵੱਖ-ਵੱਖ ਤੁਸੀਂ ਨੈਰੇਟਿਵ ਦੇਖਦੇ ਹੋ, ਪਰ ਇੱਕ ਗੱਲ ਬਿਆਨ ਕਰਦੀ ਹੈ ਸਾਡੀ ਜਾਲ ਲੀਡਰਸ਼ਿਪ, ਅਹਿਮਕ ਲੀਡਰਸ਼ਿਪ, ਜੋ ਮਰਜ਼ੀ ਲਫ਼ਜ਼, ਮਿਜਟ ਲੀਡਰਸ਼ਿਪ, ਜੋ ਮਰਜ਼ੀ ਲਫ਼ਜ਼ ਉਹਨਾਂ ਦਾ ਹੀ ਕਹੋ। ਜਿਹੜਾ ਇੱਕ ਉਰਦੂ ਦਾ ਇੱਕ ਕਪਲੇਟ ਹੈ कि वो वक्त भी देखा तारीख की घड़ियों ने, जब लम्हों ने खता की सदियों ने सज़ा पाई। ਸੈਕਿੰਡਸ ਦੀ ਗਲਤੀ ਤੁਹਾਨੂੰ ਸਦੀਆਂ ਤੇ ਲਿਜਾ ਕੇ ਸੁੱਟ ਦਿੰਦੀ ਹੈ। ਇਹਨਾਂ 77 ਸਾਲਾਂ 'ਚ 40 ਸਾਲਾਂ ਦਾ ਇਤਿਹਾਸ ਹੋਰ ਵੀ ਵਿਲੱਖਣ ਹੈ, ਕਿਉਂਕਿ ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ, ਨਵੰਬਰ ਦਾ ਪਹਿਲਾ ਹਫ਼ਤਾ ਹੈ, ਠੀਕ 40 ਵਰ੍ਹੇ ਪਹਿਲਾਂ ਦੂਸਰੀ ਵੱਡੀ ਲੈਵਲ ਦੀ ਨਸਲਕੁਸ਼ੀ ਜੂਨ 84 ਦੇ ਟੋਟਲ ਵਾਰ ਦੀ ਡੈਕਲੇਰੇਸ਼ਨ ਤੋਂ ਬਾਅਦ ਇੰਦਰਾ ਗਾਂਧੀ ਦੇ ਰਜੀਮ ਨੇ ਕੀਤੀ, ਜਦੋਂ ਭਾਰਤ ਭਰ ਵਿੱਚ ਹੁਣ ਅਮਰੀਕਾ ਦੀਆਂ ਆਲਮੋਸਟ 7 ਤੋਂ ਜ਼ਿਆਦਾ ਸਟੇਟਾਂ ਦੇ ਮਤੇ ਨੇ, ਔਰ ਪਿਛਲੇ ਦਿਨਾਂ 'ਚ ਹੀ ਆਲਮੋਸਟ 10 ਦਿਨ ਪਹਿਲਾਂ 5 ਕਾਂਗਰਸਮੈਨਾਂ ਨੇ, ਔਰ ਤੁਹਾਡੇ 'ਚ ਉਹਦੇ 'ਚ ਮੇਜਰ ਜਿਹੜੇ ਦੋਨੋਂ ਹੀ US ਕਾਂਗਰੈਸ਼ਨਲ ਸਿੱਖ ਕਾਕਸ ਦੀਆਂ ਚੇਅਰਸ ਨੇ, ਇੱਕ ਵੈਰਾਡਿਓ ਕਾਂਗਰਸਮੈਨ ਤੁਹਾਡੇ ਫਰੈਜ਼ਨੋ ਤੋਂ ਨੇ, ਇੱਕ ਜਿਮ ਕ੍ਰॉस ਸਟਾਕਟਨ ਤੋਂ ਨੇ, ਔਰ 3 ਉਹਨਾਂ ਦੇ ਨਾਲ ਹੋਰ ਕਾਂਗਰਸਮੈਨਾਂ ਨੇ US ਹਾਊਸ ਆਫ ਰਿਪਰੈਜ਼ੈਂਟੇਟਿਵਸ ਦੇ ਵਿੱਚ ਰੈਜ਼ੋਲੂਸ਼ਨ ਲਿਆਂਦਾ ਹੈ ਨਵੰਬਰ 84 ਨੂੰ ਸਿੱਖ ਨਸਲਕੁਸ਼ੀ ਰੈਕਗਨਾਈਜ਼ ਕਰਨ ਵਾਲਾ। ਉਸ ਤੋਂ ਪਹਿਲਾਂ ਆਲਮੋਸਟ 7 ਸਟੇਟਾਂ 'ਚ ਮਿਨੀਮਮ ਇਹ ਆਇਆ, ਔਰ ਹਰ 'ਚ ਨਿਊ ਜਰਸੀ ਵਾਲਿਆਂ ਦਾ ਪਹਿਲਾ ਸੀ ਜਿਹੜਾ, ਜਿਹਦੀ ਡਰਾਫਟਿੰਗ ਬਹੁਤ ਵਧੀਆ ਸੀ, ਉਹੀ ਡਰਾਫਟਿੰਗ ਰਿਪੀਟ ਹੋਈ, ਜਿਹਦੇ 'ਚ 30,000 ਦੀ ਫਿਗਰ ਹੈ ਕਿ ਨਵੰਬਰ ਦੇ ਪਹਿਲੇ ਹਫ਼ਤੇ ਓਵਰ 30,000 ਸਿੱਖਸ ਵਰ ਕਿਲਡ। ਔਰ ਇਹਦੇ 'ਚ ਕੋਈ ਹੁਣ ਦੋ ਰਾਵਾਂ ਨਹੀਂ ਨੇ ਕਿ ਕਿਸ ਲੈਵਲ ਦੀ ਇਹ ਨਸਲਕੁਸ਼ੀ ਸੀ, ਪਰ ਗੱਲ ਇਹ ਨਹੀਂ ਹੈ। ਜਦੋਂ ਅਸੀਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਇਹਨਾਂ ਲਫ਼ਜ਼ਾਂ ਦੀ ਗੱਲ ਕਰਦੇ ਹਾਂ ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ, ਫਿਰ ਇਹ ਇੰਪੋਰਟੈਂਟ ਹੈ ਕਿ ਹੱਕ ਲੈਣਾ ਖਾਲਿਸਤਾਨ ਨਾਲ ਜੁੜਿਆ ਹੋਇਆ। ਠੀਕ ਹੈ, ਸ਼ਹੀਦਾਂ ਦਾ ਖੂਨ ਡੁੱਲਿਆ, ਇੱਥੇ ਬੜੀ ਸਟਰਗਲ ਕਰਨੀ ਪਈ। ਇਹ ਬਹੁਤ ਸਾਰੇ ਅੱਜ ਜਦੋਂ ਅਸੀਂ ਅਸਾਈਲਮ ਦੇ ਕੇਸਿਸ ਦੇਖਦੇ ਹਾਂ, 84 ਤੋਂ ਬਹੁਤ ਸਾਲਾਂ ਬਾਅਦ ਜਿਹੜੇ ਪਹਿਲੇ ਕੇਸ ਰੈਕਗਨਾਈਜ਼ ਹੋਣੇ ਇੱਥੇ ਸ਼ੁਰੂ ਹੋਏ, ਉਸ ਪੀਰੀਅਡ 'ਚ ਕੋਈ ਰੈਕਗਨੀਸ਼ਨ ਨਹੀਂ ਸੀ, ਔਰ ਉਹਨਾਂ ਦੇ ਡੁੱਲੇ ਖੂਨ ਦੀ ਬਦੌਲਤ ਅੱਜ ਲੱਖਾਂ ਦੀ ਗਿਣਤੀ 'ਚ, ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅੱਜ ਦੀ ਇਹ ਸਿਆਸੀ ਕਾਨਫਰੰਸ ਆਰਗੇਨਾਈਜ਼ ਕੀਤੀ ਗਈ ਹੈ। ਭਾਈ ਤਰਸੇਮ ਸਿੰਘ ਟਲਹਿਰੀ, ਮੈਂ ਸਮਝਦਾ ਹਾਂ ਵੀ ਖੁਸ਼ੀ ਹੁੰਦੀ ਹੈ ਜਦੋਂ ਕੁਝ ਨੌਜਵਾਨਾਂ ਨੂੰ ਤੁਸੀਂ ਗਰੋ ਹੁੰਦੇ ਦੇਖਦੇ ਹੋ। ਜਦੋਂ ਇਹ ਸਧਾਰਨ ਪੰਥਕ ਵਲੰਟੀਅਰ ਦੇ ਤੌਰ 'ਤੇ ਸੇਵਾ ਕਰਦੇ ਸੀ, ਉਦੋਂ ਵੀ ਇਹਨਾਂ 'ਚ ਇੰਨੀ ਨਿਮਰਤਾ ਸੀ, ਇਵੇਂ ਹੀ ਇਹਨਾਂ ਦੀ ਡਿਟਰਮੀਨੇਸ਼ਨ ਸੀ, ਤੇ ਹੁਣ ਉਹਨਾਂ ਨੇ ਭਾਈ ਤਰਸੇਮ ਸਿੰਘ ਤੋਂ ਜਥੇਦਾਰ ਤਰਸੇਮ ਸਿੰਘ ਦਾ ਲਕਬ ਜਿਹੜਾ ਉਹ ਜੈਨੂਅਨਲੀ ਅਰਨ ਕੀਤਾ ਹੈ, ਉਵੇਂ ਹੀ ਉਹੀ ਉਹਨਾਂ 'ਚ ਨਿਮਰਤਾ ਹੈ। ਔਰ ਇਹ ਪਾਰਟ ਜਿਹੜਾ ਬਹੁਤ ਮੈਂ ਸਮਝਦਾ ਚੰਗਾ ਹੈ, ਜਿੱਥੇ ਅਸੀਂ ਇੱਕ ਪਲੇਟਫਾਰਮ ਦੇ ਉੱਤੇ ਆਪਣੀ ਗੱਲ ਕਰੀਏ। ਉਹ ਆਊਟਰੀਚ ਕਰਦੇ ਨੇ, ਸਰ ਜੀਤ ਸਿੰਘ ਆਲੋ ਆਰਕ ਬੈਠੇ ਨੇ ਲਾਇਲਿਸਟ, ਔਰ ਜਿਹੜੇ ਜਿੱਥੇ ਖੜੇ ਨੇ, ਜੇ ਉਹਨਾਂ ਨੇ ਸਰ ਸਿਮਰਨਜੀਤ ਸਿੰਘ ਮਾਨ ਦੀ ਸ਼ਖਸੀਅਤ ਬਾਰੇ ਜਿੰਨੀਆਂ ਗੱਲਾਂ ਕਹੀਆਂ, ਕੁਆਇਟ ਟਰੂ। ਇਹੀ ਇੱਕ ਜਿਹੜਾ ਐਕਟਿਵਿਸਟ ਦਾ ਫਰਜ਼ ਵੀ ਹੁੰਦਾ ਹੈ, ਕਿਉਂਕਿ ਅਲਟੀਮੇਟਲੀ ਤੁਹਾਨੂੰ ਜੱਜ ਇਤਿਹਾਸ ਨੇ ਤਾਂ ਬਾਅਦ 'ਚ ਕਰਨਾ ਹੁੰਦਾ ਹੈ, ਪਹਿਲਾਂ ਤੁਹਾਡਾ ਆਲਾ ਦੁਆਲਾ ਇੱਕ ਇੰਪੈਕਟ ਹੁੰਦਾ ਹੈ, ਤੁਹਾਡਾ ਲਾਈਫ ਸਟਾਈਲ ਕੀ ਹੈ, ਤੁਸੀਂ ਜਿਉਂਦੇ ਕਿਵੇਂ ਹੋ। ਹਜ਼ਰਤ ਅਲੀ ਦਾ ਇੱਕ ਕੋਟ ਹੈ, ਹਜ਼ਰਤ ਅਲੀ ਇਸਲਾਮ ਦੇ ਖਲੀਫਿਆਂ 'ਚੋਂ ਬਹੁਤ ਸਿਆਣੇ ਖਲੀਫੇ ਮੰਨੇ ਜਾਂਦੇ ਨੇ। ਉਹਨਾਂ ਨੂੰ ਕਿਸੇ ਨੇ ਕਿਹਾ कि जी फलां शख्स बहुत अच्छा आदमी है। उसने कहा जी आप कैसे जानते हैं? अच्छा, बहुत अच्छा है। कैसे अच्छा है? आपने उसके साथ सफ़र किया कभी? वो कहना नहीं। वो आपका पड़ोसी है? नहीं। आपने उसके साथ कभी कारोबार किया? कहना नहीं। फिर आप कैसे कह सकते हैं अच्छा है? क्योंकि 3 चीज़ां नेबर नूं पता हुंदा भी कौन की है। कारोबार जदों तुसीं करदे हो जां वाह पिया जानी है जां राह पिया जानी है, फिर तुहानूं पता लगदा है। और फिर तीसरी गल ज़ाहिर तौर के उत्ते जदों तुसीं जिंदगी के सफ़र नूं गुजारदे हो, कारोबारी हो, नेबर हो और सफ़र च हुंदे हो। सो भाई तरसेम सिंह होरां ने सारे पीरीयड दे विच भाई जीत सिंह आलो आरख होरां ने उस सब कुछ नूं अगे तोरिया, और ये तुहाडा फर्ज भी बनदा है जिन्हां दे, और मैं अक्सर ये गल कहंदा भी लखां की गिणती च ਉਹ ਨੇ अमरीका कैनेडा यूरोप 'ਚ, जिन्हां ने श्रोमणी अकाली दल ਅੰਮ੍ਰਿਤਸਰ ਦੇ ਲੈਟਰ ਪੈਡ ਦੇ ਥੱਲੇ
ਜਿਹੜਾ ਉਹ ਅਸਾਈਲਮ ਲਈਏ। ਤੇ ਜੇ ਤੁਹਾਨੂੰ ਵੀ ਇਹ ਕਨਵਿੰਸ ਕਰਨਾ ਪਏ ਕਿ ਜੀ ਖਾਲਿਸਤਾਨ ਕਿਉਂ ਜ਼ਰੂਰੀ ਹੈ ਜਾਂ ਤੁਹਾਡੇ ਫਰਜ਼ ਕੀ ਨੇ, ਔਰ ਤੁਸੀਂ ਇਹ ਪੁੱਛ ਰਹੇ ਹੋਵੋ ਜੀ ਖਾਲਿਸਤਾਨ ਜੇ ਕਿਵੇਂ ਹੋਏਗਾ, ਉਹ ਕਿਵੇਂ ਹੋਏਗਾ। ਜੌਨ ਐਫ ਕੈਨੇਡੀ ਅਮਰੀਕਾ ਦੇ ਬੜੇ ਪੋਪੂਲਰ ਪ੍ਰੈਜ਼ੀਡੈਂਟ ਹੋਏ, ਹਾਲਾਂ ਉਹਨਾਂ ਦੀ ਅਸੈਸੀਨੇਸ਼ਨ ਹੋਈ। ਉਹਨਾਂ ਦੇ ਅਲਫਾਜ਼ ਮੈਂ ਅਕਸਰ ਦੁਹਰਾਉਂਦਾ ਆਪਣੀਆਂ ਬਹੁਤ ਸਾਰੀਆਂ ਸਪੀਚਿਸ ਦੇ ਵਿੱਚ ਕਿ ਉਹਨਾਂ ਨੇ ਕਿਹਾ ਕਿ ਯੂ ਆਲਵੇਜ਼ ਐਸਕ what nation is doing for us, we never ask what we are doing for the nation, ਕਿ ਸਾਡੇ ਲਈ ਕੌਮ ਲਈ ਕੀ ਹੋਏਗਾ, ਪਹਿਲਾਂ ਇਹ ਦੇਖੋ ਤੁਸੀਂ ਕੀ ਕਰ ਰਹੇ ਹੋ। ਸੋ ਪਹਿਲਾਂ ਜਿਹੜੀ ਗੱਲ ਜ਼ਰੂਰੀ ਹੈ, ਕਿਉਂਕਿ ਤੁਸੀਂ ਐਕਟਿਵਿਸਟ ਵੀ ਕੱਲ੍ਹ ਨੂੰ ਬਣਨਾ ਹੈ, ਔਰ ਇਸ ਸਾਰੇ 'ਚ ਖੁਸ਼ਹਾਲੀ ਅਮਰੀਕਾ ਇੱਕ ਅਮਰੀਕਨ ਡ੍ਰੀਮ, ਇੱਥੇ ਕੋਈ ਆਇਆ ਕੋਈ ਕਈ ਵਾਰੀ ਪੁੱਛਣਗੇ ਕੌਣ ਕਿ ਜੀ ਖਾਣ ਦਾ ਕੀ ਪ੍ਰਬੰਧ ਹੁੰਦਾ ਹੈ, ਮੈਂ ਕਿਹਾ ਜੀ ਉੱਥੇ ਭੁੱਖੇ ਮਰਦੇ ਨੇ, ਇੱਥੇ ਜ਼ਿਆਦਾ ਖਾ ਕੇ ਮਰਦੇ ਨੇ। ਇੱਥੇ ਉਹ ਰੱਬ ਨੇ ਰਿਜ਼ਕ ਵੀ ਦਿੱਤਾ ਹੈ, ਇੱਕ ਸਿਸਟਮ ਵੀ ਦਿੱਤਾ ਹੈ, ਪਰ ਇਸ ਸਿਸਟਮ 'ਚ ਆ ਕੇ ਤੁਹਾਡੇ ਫਰਜ਼ ਵੀ ਨੇ। ਜਿਨ੍ਹਾਂ ਸ਼ਹੀਦਾਂ ਦੇ ਡੁੱਲੇ ਖੂਨ ਦੇ ਨਾਂ 'ਤੇ ਤੁਹਾਡਾ ਰੁਜ਼ਗਾਰ ਵਿਦਨ 6 ਮੰਥ ਫੈਮਲੀਜ਼ ਆ ਗਈਆਂ, ਅੱਗੋਂ ਐਕਸਟੈਂਡਡ ਫੈਮਲੀ ਆ ਗਈ। ਇੱਥੇ ਤੁਸੀਂ ਪ੍ਰੀ 84 ਦੇਖੋ, 15-15 20-20 ਸਾਲ ਝੂਠੇ ਨਾਂ ਦੇ ਥੱਲੇ ਵਿਆਹ ਕਰਾ, ਇੱਧਰ ਕਰਾ ਉੱਧਰ ਕਰਾ, ਕੋਈ ਮੌਕਾ ਨਹੀਂ ਸੀ ਬਣਦਾ। ਸੋ ਇਹ ਮਤ ਸਮਝੋ ਕਿ ਜੀ ਕੋਈ ਤੁਹਾਡੀ ਸਿਆਣਪ ਹੈ, ਤੁਸੀਂ ਕਹਾਣੀ ਬਹੁਤ ਵਧੀਆ ਲਿਖੀ, ਤੁਸੀਂ ਝੂਠੇ ਗਵਾਹ ਭੁਗਤਾ, ਨਹੀਂ, ਤੁਸੀਂ ਆਏ ਹੋ, ਕੋਈ ਗੱਲ ਨਹੀਂ ਹੈ। ਇਕਨੋਮਿਕਲ ਰਿਫਿਊਜੀ ਸਹੀ, ਮੈਂ ਹਮੇਸ਼ਾ ਜਦੋਂ ਰਿਫਿਊਜੀ ਦੀ ਗੱਲ ਹੁੰਦੀ ਹੈ ਮੈਂ ਕਹਿੰਦਾ ਜੀ ਅੰਗਰੇਜ਼ੀ ਦਾ ਇੱਕ ਫਰੇਜ਼ ਹੈ ਟੂ ਲੁਕਿੰਗ ਫॉर द ਗ੍ਰੀਨ ਪੈਸਚਰ। ਹਿਊਮਨ ਹਿਸਟਰੀ 6-7 ਹਜ਼ਾਰ ਸਾਲ ਦੀ ਜਿਹੜੀ ਮਾਈਗ੍ਰੇਸ਼ਨ ਹੋਈ, ਕਬੀਲੇ ਕਿਉਂ ਜਾਂਦੇ ਸੀ ਗ੍ਰੀਨ, ਚਰਾਂਦ ਨੂੰ ਕਹਿੰਦੇ ਨੇ ਹਰਿਆਵਲ ਨੂੰ। ਜਦੋਂ ਸਿਵਲਾਈਜੇਸ਼ਨ ਤਾਂ ਦਰਿਆਵਾਂ ਦੇ ਕੰਢੇ ਸੀ, 2-3 ਸਾਲ ਮੀਂਹ ਨਾ ਪਏ, ਅਕਾਲ ਪੈ ਗਿਆ, ਡੰਗਰ ਨੇ ਤੁਸੀਂ ਹਿੱਕਦੇ ਆ ਤੁਰ ਪੈਂਦੇ ਸੀ। ਇਹੀ ਕਾਰਨ ਹੈ ਕਿ ਸੈਂਟਰਲ ਏਸ਼ੀਆ ਦੇ ਕਬੀਲੇ ਸਾਡੇ ਖਿੱਤੇ 'ਚ ਆਏ। ਯੂਰਪ ਦੇ ਵਿੱਚ ਕਦੇ ਤੁਸੀਂ ਜਾਓ, ਇੱਕ ਬੜਾ ਬਦਹਾਲੀ ਦੇ ਵਿੱਚ ਕਬੀਲਾ ਹੈ, ਜਿਪਸੀ ਕਬੀਲਾ ਉਹਨੂੰ ਕਹਿੰਦੇ ਨੇ। ਰੋਮਾਨੀਆ 'ਚ ਬਹੁਤ ਜ਼ਿਆਦਾ ਨੇ, ਯੂਰਪ 'ਚ ਨੇ, ਉਹਨਾਂ ਨੂੰ ਰੋਮਾ ਵੀ ਕਹਿੰਦੇ ਨੇ ਰੋਮਾਨੀਆ 'ਚ। ਉਹ ਸਾਡੇ ਮੂਲ ਦੇ ਨੇ, ਨਾਰਥ ਇੰਡੀਆ ਜਿਹਨੂੰ ਅੱਜ ਕਹਿੰਦੇ ਨੇ, ਜਾਂ ਲਹਿੰਦਾ ਪੰਜਾਬ ਵੀ ਉੱਥੋਂ ਗਏ ਹੋਏ ਨੇ, ਪਤਾ ਨਹੀਂ 1000-1500 ਸਾਲ ਪਹਿਲਾਂ। ਉਹਨਾਂ ਦੇ ਕੋਲ ਕੋਈ ਉਹ ਜਿਪਸੀ, ਉਹਨਾਂ ਦਾ ਅੱਜ ਵੀ ਤੁਸੀਂ ਉਹਨਾਂ ਦਾ ਮਿਊਜ਼ਿਕ ਵੀ, ਉਹਨਾਂ ਦੀ ਲੈਂਗੁਏਜ ਵੀ ਕਈ ਵਾਰ ਧਿਆਨ ਨਾਲ ਸੁਣੋ ਤਾਂ ਤੁਹਾਨੂੰ ਕੁਝ ਸਾਊਂਡਸ ਆਪਣੀ ਜ਼ਬਾਨ ਵਰਗੀਆਂ ਲੱਗਦੀਆਂ ਨੇ, ਪਰ ਜਦੋਂ ਕੌਮਾਂ ਉਖੜਦੀਆਂ ਨੇ, ਹੁਣ ਉਹ ਗ੍ਰੀਨ ਪੈਸਚਰ ਲੱਭਦੇ, ਚਰਿਆਂਦ ਕਿੱਥੇ ਹੋਏ, ਇਹਦੇ 'ਚੋਂ ਹੀ ਹਿਊਮਨ ਮਾਈਗ੍ਰੇਸ਼ਨ ਇਹਦੇ 'ਚੋਂ ਹੀ ਹੋਈ ਹੈ। ਜਾਂ ਹਮਲਾਵਰ ਐਮਪਾਇਰ ਆਏ, ਇੱਕ ਦੇ ਨੇ ਦੂਜੇ ਦੀ ਧਰਤੀ ਦੱਬੀ, ਉੱਥੇ ਲੋਕਲ ਜਿਹੜੇ ਸੈਟਲ ਹੋ ਗਏ, ਉਹਨਾਂ 'ਚ ਹੋਇਆ। ਲੇਕਿਨ ਇੱਕ ਸਾਡੀ ਧਰਤੀ ਪੰਜਾਬ ਹੈ, ਇਸ ਬਾਰੇ ਕੋਈ ਦੋ ਰਾਵਾਂ ਨਹੀਂ ਹੈ। ਔਰ ਇਹ ਪੰਜਾਬ ਮੈਜ਼ ਇੱਕ ਪੀਸ ਆਫ ਲੈਂਡ ਨਹੀਂ ਹੈ। ਇੱਥੇ ਕਈ 1-2 ਵੱਡੇ ਵਪਾਰੀ ਕਿਸਮ ਦੇ ਸਿੱਖ, ਜਦੋਂ 1980 ਦੇ ਲੇਟਰ ਮੈਂ ਆਇਆ ਤੇ ਇੱਥੇ ਕੈਲੀਫੋਰਨੀਆ 'ਚ ਉਹ ਕਹਿਣ ਲੱਗੇ ਜੀ ਕਾਹਨੂੰ ਉੱਥੇ ਮੁੰਡੇ ਬਣਵਾਉਣੇ ਨੇ, ਇੱਥੇ ਕੋਈ ਆਈਲੈਂਡ ਵਗੈਰਾ ਖਰੀਦ ਲੈਂਦੇ ਆ, ਵਾਹ ਸਿੱਖਾਂ ਕੋਲ ਪੈਸਾ ਹੈਗਾ, ਉਹਦਾ ਨਾਂ ਖਾਲਿਸਤਾਨ ਰੱਖ ਦਿੰਦੇ। ਮੈਂ ਕਿਹਾ ਜੀ ਫਿਰ ਤੁਹਾਨੂੰ ਇਸ ਕਨਸੈਪਟ ਦੀ ਸਮਝ ਹੀ ਨਹੀਂ ਹੈ, ਇਹ ਤੁਸੀਂ ਸੁਝਾਅ ਵੀ ਤੇ ਪੈਸੇ ਵੀ ਕੋਲ ਹੀ ਰੱਖੋ। ਸਾਡੀ ਉਹ ਧਰਤੀ ਹੈ ਜਿਸ ਪ੍ਰਥਾ ਹੈ। ਜਦੋਂ ਪ੍ਰੋਫੈਸਰ ਪੂਰਨ ਸਿੰਘ ਪੰਜਾਬ ਵੱਲ ਨਜ਼ਰ ਮਾਰਦੇ ਨੇ, ਰੂਹਾਨੀ ਖੰਭਾਂ ਦੇ ਉੱਤੇ ਚੜ੍ਹ ਕੇ, ਸੁਰਤ ਦੇ ਖੰਭਾਂ 'ਤੇ ਚੜ੍ਹ ਕੇ, ਤਾਂ ਕਹਿੰਦੇ ਨੇ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ 'ਤੇ। ਇਹ ਉਹ ਧਰਤੀ ਹੈ ਜਿੱਥੇ ਗੁਰੂ ਕਲਗੀਧਰ ਪਾਤਸ਼ਾਹ ਦੇ ਘੋੜਿਆਂ ਦੀ ਆਵਾਜ਼ ਤੁਸੀਂ ਸੁਣਦੇ ਹੋ। ਜਿਸ ਧਰਤੀ ਦੇ ਉੱਤੇ ਉਹ ਕੁਝ ਵਾਪਰਿਆ, ਉਹ ਇਨਸਾਨ ਜਿਸ ਨੂੰ ਘੜਿਆ, ਗੁਰੂ ਨਾਨਕ ਪਾਤਸ਼ਾਹ ਤੋਂ 10ਵੇਂ ਪਾਤਸ਼ਾਹ ਤੱਕ 230 ਵਰ੍ਹੇ ਨੇ, 1469 ਤੋਂ 1699 ਤੱਕ। ਇੱਕ ਸਿਵਲਾਈਜੇਸ਼ਨ ਹੈ। ਸਿੱਖ ਮਹਿਜ਼ ਇੱਕ ਸਕੂਲ ਆਫ ਥਾਟ ਨਹੀਂ ਹੈ ਕਿ ਰਿਲੀਜੀਅਸ ਫਿਲਾਸਫੀਕਲ ਕੋਈ ਪਲੈਟੋ ਦਾ ਹੈ, ਕੋਈ ਅਰਿਸਟੋਟਲ ਦਾ ਹੈ, ਕੋਈ ਸੋਕਰੇਟਿਸ ਦਾ ਹੈ, ਕੋਈ ਜਿਹੜਾ ਹਿੰਦੁਸਤਾਨ ਦੇ ਵਿਦਾਂਤ ਦਾ ਨਹੀਂ। ਸਿੱਖ ਸਿਵਲਾਈਜੇਸ਼ਨ ਹੈ, ਸਿੱਖ ਤਹਿਜ਼ੀਬ ਹੈ। ਗੁਰੂ ਨਾਨਕ ਸਾਹਿਬ ਨੇ ਉਹਦਾ ਥਾਟ ਦਿੱਤਾ ਹੈ। ਗੁਲਾਮੀ ਆਇਡੈਂਟੀਫਾਈ ਕੀਤੀ। ਜਦੋਂ ਮੈਂ ਬਿਗਨਿੰਗ ਦੇ ਵਿੱਚ ਕਿਹਾ ਸੀ ਕਿ ਗੁਲਾਮੀ ਦੇ ਕੀ ਸਿੰਪਟਮ, ਗੱਲ ਇਹ ਹੈ ਵੀ ਤੁਸੀਂ ਗੁਲਾਮੀ ਨਹੀਂ ਕਬੀਲਣੀ ਹੈ। ਗੁਰੂ ਨਾਨਕ ਸਾਹਿਬ ਨੇ 3 ਸਿੰਪਟਮਸ ਉਸ ਪੀਰੀਅਡ ਦੇ ਵਿੱਚ 5 ਸਦੀਆਂ 5.5 ਸਦੀਆਂ ਪਹਿਲਾਂ ਦਿੱਤਾ ਸੀ ਕਿ ਖੱਤਰੀਆਂ ਤਾਂ ਧਰਮ ਛੋੜਿਆ, ਮਲੇਛ ਭਾਖਿਆ ਗਈ, ਘਰ ਘਰ ਮੀਆਂ ਸਭਨਾ ਜੀਆਂ, ਬੋਲੀ ਅਵਰ ਤੁਹਾਰੀ। ਲੈਂਗੁਏਜ ਦਾ ਛੱਡ ਦੇਣਾ, ਬੋਲੀ ਦਾ ਛੱਡ ਦੇਣਾ। ਬੋਲੀ ਦੇ ਵਿੱਚ ਇਕੱਲਾ ਬੋਲਣਾ ਸ਼ਾਮਲ ਨਹੀਂ ਹੈ। ਅੱਜ ਪੰਜਾਬੀ ਤੁਸੀਂ ਸੋਸ਼ਲ ਮੀਡੀਆ 'ਤੇ ਅੰਗਰੇਜ਼ੀ 'ਚ ਲਿਖਦੇ ਹੋ,
लैंदे पंजाब वाले शाहमुखी च लिखते हैं, असी गुरमुखी च लिखते हैं। अंग्रेजी लिखण वालियां ने वो कंध ही मिटाती शाहमुखी ते गुरमुखी वाली, पर उसकी कोई आइडेंटिटी नहीं है। गुरु साहब ने जे गुरमुखी स्क्रिप्ट दिती, गुरु ग्रंथ साहब उस स्क्रिप्ट दे विच आया, तो ये सिख सिविलाइजेशन दीयां फाउंडेशन जदों तुहाडी बोली गवाच जाती है ये और स्क्रिप्ट। और इसका एक बड़ा इंटरस्टिंग पार्ट है, जदों असी किताब वाले 4 मजहबां की गल करते हैं, ज़ोरैस्ट्रियनिज़म, जूडाइज़म, क्रिश्चियनिटी, इस्लाम। ज़ोरैस्ट्रियनिज़म अज दा ईरान, जिहदा कदे नाम परशिया सी, जिस करके फारसी नूं पर्शियन कहंदे ने, उन्हां दी ज़बान सी। जदों अरबां ने कंकर किया, पर्शियन अंपायर बहुत वड्डा अंपायर सी, तो उन्होंने कहा जी ये फारसी ज़बान का की करना है, इन्हां ते अरबी थोपी है। वो कहंदा नहीं, थोपण की लोड़ नहीं, लंबी प्रोसैस होएगी, लफज बदलदियां बहुत वक्त लगता है, इन्हां दी स्क्रिप्ट बदल दो। वो जिहड़ी लिपि सी वो उन्होंने जिहदे च ओरिजिनल फारसी लिखी जाती सी, उहदे थां अलफ बे पे जिहड़ी अरेबिक स्क्रिप्ट सी वो लै आंदी। ते अज तुसीं देखो तो अरबी ते फारसी तो जो है ही ने ज़बानां भावें ने, उन्हां दी आइडेंटिटी खत्म हो। सो गुरु साहबान दा जदों तुसीं उस लैवल तो देखते हो, महज एक रब नाल मिलाना काम नहीं है। ये ठीक है, अल्टीमेटली जिंदगी का मकसद भई प्रापत मानुख दे हुरिया, गोबिंद मिलन की ये तेरी बरिया, अवर काज तेरे कितै ना काम, मिल साध संगत भज केवल नाम। पर साडा ये नहीं है, हुण ये एक तबका साडे च भी, साडे जिहड़े बहुत सारे भगौड़े किस्म के साधु जां अपने आप नूं वड्डे वड्डे संत ब्रह्म ज्ञानी होण वाले ने, वो एक मंत्र ये भी तुहानूं देणगे, सुणाणगे कि जी खालसे बन जाओ, खालिस्तान आपे ही बन जाएगा। जां ये जी असी कोई धरती के छोटे टोटे नूं की करना है, सब राज सृष्ट कर ले। हुण ये जिहड़ियां विचारधारावां ने ईमानदारी चों नहीं निकलदियां। एक ईमानदारी वाले ने जिहड़े समझदे ने कि साडा किरदार होना चाहिए है, असी ट्रू खालसे होने चाहिए हैं, साडे जीवन च सच होना चाहिए है, असी कित्ते च ईमानदार होने चाहिए हैं, उन्हां अगे सिर झुकदा है। वो एक डिफरेंट इंटरप्रिटेशन है, पर इत्थे तुहाडी ट्रेनिंग नाल दी नाल ही हुंदी है। कोई उस 2 तलवारी बधियां बंध दित्तियां सी नाल दी नाल हर सिख दे अंदर। और जदों असीं संत सिपाही कहंदे हैं, मैनूं याद है कल एक बेटी मिली, वो कहण लगे जी असीं डॉक्टर सिंथिया की किताब पढ़ी है, फाइटिंग फॉर फेथ एंड नेशन डायलॉग विद सिख मिलीटेंट्स, तो तुसीं उन्हां दे नूं काफ़ी ब्रीफिंग की। मैं कहा जी मैं तो 4-5 साल उन्हां दे नाल इस प्रोजैक्ट ते काम कीता है। तो मैनूं याद है जदों पहली बार उदों असिस्टेंट प्रोफैसर ऑफ एंथ्रोपोलॉजी सी यूनिवर्सिटी ऑफ मेंज, तो मैं संत सिपाही की गल की, तो उन्हें मैनूं कहा व्हाट डज इट मीन, वट इज, क्योंकि जो तुसीं अमरीकना नाल जां वैस्ट नाल देखते हो, इन्हां दे कोल बड़ा गंदा इतिहास है, उहदा पोप की इंटरफेरेंस। यही कारण है कि फ्रांस ने जदों लैसैटे नूं लागू किया, अज भी फ्रांस के स्कूलों सिख बच्चे पग्गां नाल नहीं जा सकते, जां क्रिश्चियन जां जूडाइज़म वाले अपने नहीं। उन्होंने कहा जी ये बिल्कुल ये धर्म जिहड़ा ये पोप जां दूजियां ने इन्ना गंद पाया, चर्च एंड स्टेट सैपरेट होनी चाहिए। सो उसे दे बेस ते जदों तुसीं इन्हां नाल गल करदे हो तो इन्हां दा एकदम मत्था ठणकदा भी पता नहीं असीं वो जिहड़ी क्रिश्चियनिटी का कानसैप्ट सी विच ही वो जिहड़ा सेंट सोल्जर, मैं कहा जी नहीं, सिक्खी का कानसैप्ट सेंट सोल्जर का यह है कि ए सिख शुड हैव द विजडम ऑफ ए सेंट एंड द करेज ऑफ ए सोल्जर, कि उस दे अंदर सियाणप फकीर वाली होए, संत वाली होए, जिहदे च किसी चीज़ के नाल उसका मोह नहीं है, वो इस दुनिया नूं सराह समझदा है, दुनिया मुकामे फानी, वो मन के तुरदा है भी दुनिया मुकामे फानी है, पर वो हक्कां दे लई खलोण वेले एक फौजी वाला करेज रखता है, एक सिपाही वाला करेज रखता है। और अज ये साडे सामने चैलेंज है, इतिहास ने सानू परखिया होया। बहुतियां कौमां दी शायद कोई मोटिवेशन ना हुंदी होए जदों स्ट्रगल च उतरदियां ने, साडे कोल तां अपना इतिहास है। सानू जे मैं तुहानू कोई क्यूबा दे फिडाल कास्ट्रो नू कोट करां जां ची गुवेरा नू कोट करां, बड़े वड्डे रेवोल्यूशनरी नू, जां नैल्सन मंडेला नू कोट करां जां दूजियां नू, सानू लोड़ नहीं है। जे तुसी अपना इतिहास पढ़ोगे, और ये गल जदों 9 अक्तूबर बीते है, भाई हरजिंदर सिंह जिंदा, भाई सुखदेव सिंह सुक्खा, जिन्हां ने पूना जेल चों राष्ट्रपति के नाम एक लंबा चौड़ा लैटर लिखा है, जिहड़ा हुण भी तुसी गूगल करोगे अंग्रेजी पंजाबी तुहानूं मिल जाएगा। उन्होंने एक लाइन कही, वैन द नेशनस अवेक
ਹਿਸਟਰੀ ਸ਼ਿਵਰਸ, ਕਿ ਜਦੋਂ ਕੌਮਾਂ ਜਾਗਦੀਆਂ ਨੇ ਉਹ ਇਤਿਹਾਸ ਨੂੰ ਕੰਬਣੀ ਛੇੜ ਦਿੰਦੀਆਂ ਨੇ। ਇਹ ਇਤਿਹਾਸ ਨੂੰ ਕੰਬਣੀ ਛੇੜੀ ਹੋਈ ਹੈ ਇਹਨਾਂ 40 ਵਰਿਆਂ ਦੇ ਵਿੱਚ। ਆ ਪਿਛਲਾ ਇੱਕ ਵਰ੍ਹਾ, ਹੁਣ ਇੱਕ ਪਾਸੇ ਤੁਸੀਂ 84 ਤੋਂ ਪੋਸਟ ਪੀਰੀਅਡ ਦੇ ਸ਼ਹੀਦ ਦੇਖਦੇ ਹੋ, ਇੱਧਰ ਜਿਹੜੇ 5 ਸ਼ਹੀਦ ਨੇ ਇਹ ਪਿਛਲੇ 2 ਸਾਲਾਂ ਦੇ ਸ਼ਹੀਦ ਨੇ। ਹੁਣ ਕਿਵੇਂ ਹਿਸਟਰੀ ਬਦਲਦੀ ਹੈ, ਕਿਵੇਂ ਗੁਰੂ ਦੀ ਕਲਾ, ਜਿਹੜਾ ਲਫ਼ਜ਼ ਮੌਜੂਦਾ ਦੌਰ 'ਚ ਦੀਪ ਸਿੱਧੂ ਨੇ ਬਹੁਤ ਪਪੂਲਰ ਕੀਤਾ ਹੈ, ਗੁਰੂ ਦੀ ਕਲਾ, ਤੇ ਇਸ ਇਤਿਹਾਸ ਨੂੰ ਤੁਸੀਂ ਦੇਖ ਸਕਦੇ ਹੋ। 40 ਸਾਲਾਂ ਤੋਂ ਸਾਡਾ ਯਤਨ ਕਿ ਵੀ ਅਸੀਂ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਨਹੀਂ, ਅਸੀਂ ਸੱਤਵਾਦੀ ਹਾਂ, ਸਾਡਾ ਹੱਕ ਹੈ, ਸਾਡੇ ਨਾਲ ਧੱਕਾ ਹੋ ਰਿਹਾ ਹੈ। ਲੇਕਿਨ ਕਿਵੇਂ ਗੁਰੂ ਦੀ ਕਲਾ ਕਿ ਇਹਨਾਂ ਦੇ ਵਧੇ ਹੋਏ ਖੂਨੀ ਹੱਥ, ਦਰਿੰਦੇ ਦੇ ਹੱਥ, ਜਦੋਂ ਦਰਿੰਦੇ ਨੂੰ, ਜਿਹਨੂੰ ਕਹਿੰਦੇ ਨੇ ਕਿ ਵੀ ਜਿਹਦੇ ਸ਼ੇਰ ਆਦਮਖੋਰ ਨਹੀਂ ਹੁੰਦਾ, ਪਰ ਜਦੋਂ ਉਹਦੇ ਮੂੰਹ ਨੂੰ ਲਹੂ ਲੱਗ ਜਾਏ ਫਿਰ ਉਹਨੂੰ ਕਿਲ ਕਰ ਦਿੱਤਾ ਜਾਂਦਾ ਹੈ ਕਿ ਫਿਰ ਮਾਰੇਗਾ ਹਿਊਮਨ ਬੀਇੰਗ ਨੂੰ, ਕਿਉਂਕਿ ਇਹ ਹੁਣ ਯੂਜ਼ ਟੂ ਹੈ ਟੂ ਦਾ ਹਿਊਮਨ ਬਲੱਡ। ਸੋ ਇਹਨਾਂ ਦੇ ਇੰਨੇ ਵਧੇ ਹੋਏ ਹੌਸਲੇ, ਪੰਜਾਬ 'ਚ ਇਹਨਾਂ ਨੇ ਸਾਡੀ ਇੱਕ ਜਨਰੇਸ਼ਨ ਮਾਰ ਮੁਕਾਈ, ਇੱਕ ਡਰੱਗਸ ਦੇ ਹਵਾਲੇ ਕਰ ਦਿੱਤੀ। ਤੇ ਇਹਨਾਂ ਨੂੰ ਲੱਗਾ ਕਿ ਡਾਇਸਪੋਰਾ ਦੇ ਵਿੱਚ ਜਿੱਥੇ ਸਿੱਖਾਂ ਨੇ ਆਜ਼ਾਦੀ ਦੀ ਮਿਸਾਲ ਨੂੰ ਜਗਦਿਆਂ ਰੱਖਿਆ, ਤੇ ਕਦੇ ਇਹ ਨਾ ਹੋਏ ਕਿ ਉਸ ਮਿਸਾਲ ਦੀ ਰੌਸ਼ਨੀ ਵਾਪਸ ਪੰਜਾਬ ਦੇ ਵਿੱਚ ਕਿਸੇ ਵੇਲੇ ਫੇਰ ਲਹਿਰ ਨੂੰ ਖਤਮ ਕਰੇ। ਇਸ ਆਵਾਜ਼ ਨੂੰ ਵੀ ਬੰਦ ਕਰੋ। ਸ਼ੁਰੂ ਦਾ ਕੰਮ ਇਹਨਾਂ ਨੇ ਬਹੁਤ ਪੁਰਾਣਾ ਕੀਤਾ ਹੋਇਆ ਸੀ, ਇਹ ਨਹੀਂ ਹੈ ਵੀ ਹੁਣ ਕੀਤਾ। ਏਅਰ ਇੰਡੀਆ ਦਾ ਹਾਦਸਾ 1985 'ਚ ਇਹਨਾਂ ਦੀ ਕਰਤੂਤ ਸੀ, ਜਿਹੜੀ ਇਹਨਾਂ ਨੇ ਐਮੋਸ਼ਨਲ ਸਿੱਖਾਂ ਨੂੰ ਅੱਗੇ ਲਾ ਕੇ ਸਾਡੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ। ਪਰ ਮਈ ਦੇ ਮਹੀਨੇ ਲਾਹੌਰ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ, 15 ਜੂਨ 2023 ਨੂੰ ਬਰਮਿੰਘਮ ਸ਼ਹਿਰ ਦੇ ਵਿੱਚ UK 'ਚ ਭਾਈ ਅਵਤਾਰ ਸਿੰਘ ਖੰਡਾ ਦੀ ਸ਼ਹਾਦਤ, 18 ਜੂਨ ਨੂੰ ਭਾਈ ਹਰਦੀਪ ਸਿੰਘ ਨਿੱਜਰ ਗੁਰਦੁਆਰਾ ਸਾਹਿਬ ਸਰੀ ਦੇ ਪਾਰਕਿੰਗ ਲਾਟ ਦੇ ਵਿੱਚ ਉਹਨਾਂ ਦੀ ਸ਼ਹਾਦਤ। ਇਹ ਗੇਮ ਚੇਂਜਰ ਬਣੇ। ਤੁਸੀਂ ਨਿਊਜ਼ ਨੂੰ ਜ਼ਰੂਰ ਵਾਚ ਕਰਦੇ ਹੋਵੋਗੇ। 18 ਸਤੰਬਰ ਨੂੰ ਜਦੋਂ ਜਸਟਿਨ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ 'ਚ ਖਲੋ ਕੇ ਰੋਗ ਇੰਡੀਅਨ ਸਟੇਟ ਨੂੰ ਜ਼ਿੰਮੇਵਾਰ ਦੱਸਿਆ ਇਸ ਦੇ ਲਈ, ਔਰ ਲਗਾਤਾਰਤਾ ਦੇ ਨਾਲ ਜੋ ਕੁਝ ਪਿਛਲੇ ਪੀਰੀਅਡ 'ਚ ਉਹ ਨੈਸ਼ਨਲੀ ਸਿਕਿਉਰਿਟੀ, ਮੇਰਾ ਖਿਆਲ ਹੈ ਵੀਰ, ਜੇ ਤੁਹਾਨੂੰ ਗੱਲਾਂ ਪਸੰਦ ਨੇ ਤਾਂ ਮੇਰਾ ਖਿਆਲ ਹੈ ਬਾਹਰ ਤੁਸੀਂ ਗੱਲ ਕਰ ਲਓ ਜਾ ਕੇ। ਜਿਹੜਾ ਨੈਰੇਟਿਵ ਅੱਜ ਸਾਹਮਣੇ ਹੈ ਇਹ ਆਪਣੇ ਆਪ ਦੇ ਵਿੱਚ ਦੱਸਦਾ ਹੈ ਕਿ ਇੱਕ ਓਪਰਚੁਨਿਟੀ ਅਗੇਨ ਦਸਤਕ ਦੇ ਰਹੀ ਹੈ, ਸਾਡੇ ਦਰਵਾਜ਼ੇ ਤੇ ਦਸਤਕ ਦੇ ਰਹੀ ਹੈ, ਔਰ ਇਸ ਨੂੰ ਸੰਭਾਲਣ ਦੀ ਲੋੜ ਹੈ। ਅਮਰੀਕਨਾਂ ਦਾ ਇੱਕ ਬੜਾ ਪਪੂਲਰ ਫਰੇਜ਼ ਹੈ, ਵੀ ਐਗਰੀ ਟੂ ਡਿਸਐਗਰੀ, ਕਿ ਅਸੀਂ ਇਸ ਗੱਲ ਨਾਲ ਸਹਿਮਤ ਹੋਈਏ ਕਿ ਅਸੀਂ ਅਸਹਿਮਤ ਹੋ ਸਕਦੇ ਹਾਂ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹ ਆਰਗੇਨਾਈਜੇਸ਼ਨ ਹੈ ਜਿਹਨੇ ਪੰਜਾਬ ਦੇ ਵਿੱਚ ਡਾਇਸਪੋਰਾ 'ਚ, ਚਲੋ ਜਿਨ੍ਹਾਂ ਦੇ ਉੱਤੇ ਗੁਰੂ ਦੀ ਕਿਰਪਾ ਰਹੀ, ਉਹਨਾਂ ਨੇ ਇਸ ਗੱਲ ਨੂੰ ਅਲਾਈਵ ਰੱਖਿਆ। ਲੇਕਿਨ ਇਹ ਕ੍ਰੈਡਿਟ, ਔਰ ਮੈਂ ਸਮਝਦਾ ਹਾਂ ਵੀ ਸਾਨੂੰ ਇਮਾਨਦਾਰ ਹੋਣਾ ਚਾਹੀਦਾ ਹੈ, ਨੋ ਮੈਟਰ ਸਾਡੇ ਡਿਫਰੈਂਸਿਸ ਵੀ ਹੁੰਦੇ ਹੋਣ, ਨੋ ਮੈਟਰ ਕਈ ਵਾਰ ਹਰ ਚੀਜ਼ ਨਾਲ ਤੁਸੀਂ ਨਾ ਵੀ ਸਹਿਮਤ ਹੁੰਦੇ ਹੋਵੋ, ਕਿ ਜੇ ਪੰਜਾਬ ਦੀ ਧਰਤੀ ਦੇ ਉੱਤੇ ਖਾਲਿਸਤਾਨ ਦੀ ਗੱਲ ਜਿਉਂਦੀ ਹੈ, ਉਸ ਦੇ ਲਈ ਸ਼ਹੀਦਾਂ ਦਾ ਡੁੱਲਿਆ ਖੂਨ ਜ਼ਾਹਰ ਹੈ, ਉਹ ਆਪਣੇ ਆਪ ਦੇ ਵਿੱਚ ਉਸ ਨਾਲ ਦਾ ਕੋਈ ਕੰਪੈਰੀਜ਼ਨ ਨਹੀਂ ਹੈ। ਸੁਪਰੀਮ ਕੋਰਟ ਤੱਕ ਕੇਸ ਲੜਨਾ, ਵਿਦਨ ਦਾ ਸਿਸਟਮ ਵੀ ਪਾਰਲੀਮੈਂਟਰੀ ਲੈਵਲ ਦੇ ਉੱਤੇ ਵੀ ਜਾ ਕੇ ਆਪਣੀ ਗੱਲ ਕਰਨੀ, ਔਰ ਫਿਰ ਉਹੀ ਖਾਲਿਸਤਾਨ ਦੀ ਗੱਲ। ਇਹ ਵੱਖਰੀ ਕਹਾਣੀ ਹੈ ਕਿ ਨਾ ਮਾਨ ਸਾਹਿਬ ਨੂੰ ਅਮਰੀਕਾ ਵਾਲੇ ਆਉਣ ਦਿੰਦੇ ਨੇ, ਨਾ ਕੈਨੇਡਾ ਵਾਲੇ ਆਉਣ ਦਿੰਦੇ ਨੇ, ਪਰ ਉਹਨਾਂ ਦੇ ਨਾਂ ਦੀ ਬਦੌਲਤ ਜਾਂ ਉਹਨਾਂ ਦੀ ਆਰਗੇਨਾਈਜੇਸ਼ਨ ਦੀ ਬਦੌਲਤ ਲੱਖਾਂ ਸਿੰਘਾਂ ਸਿੰਘਣੀਆਂ ਨੂੰ ਇਹਨਾਂ ਬਾਹਰਲੇ ਮੁਲਕਾਂ ਦੇ ਵਿੱਚ ਗ੍ਰੀਨ ਪੈਸਚਰ ਮਿਲਿਆ, ਹਰੀ ਚਰਿਆਂਦ ਮਿਲੀ ਹੈ, ਜਿੱਥੇ ਤੁਸੀਂ ਇਕਨੋਮਿਕਲ ਡ੍ਰੀਮ ਪੂਰਾ ਕਰ ਸਕਦੇ ਹੋ। ਪਰ ਯਾਦ ਰੱਖੋ, ਅਕਿਰਤਕੰਡ ਨਹੀਂ ਬਣਨਾ ਹੈ, ਕੌਮ ਨੂੰ ਵਾਪਸ ਦੇਣਾ ਹੈ। ਅਲਟੀਮੇਟਲੀ ਇੱਥੇ ਜੋ ਹਾਲਾਤ ਇਹਨਾਂ ਮੁਲਕਾਂ 'ਚ ਵੀ ਬਣ ਰਹੇ ਨੇ, 3-4 ਦਿਨ ਨੂੰ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੈ, ਤੁਸੀਂ ਦੇਖ ਰਹੇ ਹੋ ਡਿਵਾਈਡ ਕਿੰਨਾ ਡੀਪ ਹੈ, ਔਰ ਜਦੋਂ ਇਹ ਨਫ਼ਰਤ ਫੈਲਦੀ ਹੈ, ਅਲਟੀਮੇਟਲੀ ਕੌਣ ਕਿੱਥੇ ਕਦੋਂ, ਸਾਡੀ ਤਾਂ ਵਿਜ਼ਿਬਿਲਿਟੀ ਹੈ। ਇਸ ਗੱਲ ਦਾ ਵੀ ਧਿਆਨ ਰਹੇ ਕਿ ਜਦੋਂ ਸੈਕੰਡ ਵਰਲਡ ਵਾਰ ਹੋਇਆ, ਕਿਉਂਕਿ ਇਟਲੀ ਔਰ ਜਰਮਨ ਉਹ ਲੜ ਰਹੇ ਸੀ, ਜਦੋਂ ਅਮਰੀਕਾ ਜੰਗ ਦੇ ਵਿੱਚ ਆਇਆ 2.5 ਸਾਲ ਬਾਅਦ ਪਰਲ ਹਾਰਬਰ 'ਤੇ ਜਦੋਂ ਹਮਲਾ ਹੋਇਆ, ਇੱਥੇ ਸਾਰੇ ਜਾਪਾਨੀ ਜਿਹੜੇ ਸਿਟੀਜ਼ਨ ਵੀ ਸੀ, ਕਈ ਸਾਲ ਤੋਂ ਸਿਟੀਜ਼ਨ ਸੀ, ਉਹ ਸਾਰੇ ਇੱਥੇ ਇਹਨਾਂ ਨੇ ਤਾਰ ਲਾ ਕੇ ਅੰਦਰ ਡੱਕ ਦਿੱਤੇ ਸੀ। ਔਰ ਮੈਨੂੰ ਯਾਦ ਹੈ ਮਾਈਕ ਹਾਂਡਾ ਕਾਂਗਰਸਮੈਨ, ਹੁਣ ਤਾਂ ਨਹੀਂ ਨੇ, ਡੈਮੋਕ੍ਰੈਟ ਇੱਥੋਂ ਬੇ ਏਰੀਆ 'ਚੋਂ ਸੀ, ਉਹ ਸਿੱਖ ਇਸ਼ੂ ਦੀ ਬੜੀ ਐਡਵੋਕੇਸੀ ਕਰਦੇ ਸੀ।
ਤੇ ਇੱਕ ਵਾਰੀ ਉਹਨਾਂ ਨੂੰ ਮੈਂ ਗੁਰੂ ਨਾਨਕ ਫਾਊਂਡੇਸ਼ਨ ਮੈਰੀਲੈਂਡ ਦੇ ਗੁਰਦੁਆਰਾ ਸਾਹਿਬ ਤੋਂ US ਕਾਂਗਰਸ 'ਚ ਲਿਜਾ ਰਹੇ ਸੀ ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਕਾਂਗਰਸਮੈਨ ਵੀ ਐਸਾ ਕੀ ਹੈ, ਤੁਹਾਡੀ ਸਿੱਖਾਂ ਨਾਲ ਕੀ ਹਮਦਰਦੀ? ਉਹ ਕਹਿੰਦੇ ਜੀ ਆਈ ਐਮ ਏ ਚਾਈਲਡ ਹੂ ਵਾਜ਼ ਬੋਰਨ ਇਨ ਏ ਕੈਂਪ ਹੀਅਰ। ਜਦੋਂ ਸਾਰੇ ਇਹਨਾਂ ਨੇ ਜਾਪਾਨੀ ਮੂਲ ਦੇ ਜਿਹੜੇ ਸੈਕੰਡ ਵਰਲਡ ਵਾਰ 70-80 ਸਾਲ ਪਹਿਲਾਂ, ਕੋਈ ਅਜ਼ਲਾਂ ਦੀ ਗੱਲ ਨਹੀਂ ਹੈ, ਕਹਿੰਦੇ ਮੇਰਾ ਜਨਮ ਹੀ ਉੱਥੇ ਹੋਇਆ ਜਦੋਂ ਸਾਡੇ ਸਾਰੇ ਜਾਪਾਨੀਆਂ ਨੂੰ ਜਿਹੜੇ ਸਿਟੀਜ਼ਨ ਸੀ ਸਾਨੂੰ ਤਾਰਾਂ ਦੇ ਵਿੱਚ ਵੜ ਕੇ ਰੱਖ ਦਿੱਤਾ ਸੀ। ਹਜ਼ਾਰਾਂ ਦੀ ਇਵੇਂ ਹੀ ਇਟਾਲੀਅਨਸ ਨਾਲ ਵੀ ਹੋਇਆ, ਇਵੇਂ ਹੀ ਜਰਮਨਸ ਨਾਲ ਵੀ ਹੋਇਆ। ਸੋ ਕਹਿਣ ਦਾ ਮਤਲਬ ਇਹ ਹੈ, ਪੰਜਾਬ ਸਾਡੀ ਧਰਤੀ ਹੈ, ਗੁਰੂਆਂ ਦੀ ਵਰੋਸਾਈ ਧਰਤੀ ਹੈ। ਉਸ ਮਿੱਟੀ ਦੇ ਨਾਲ ਸਾਡਾ ਜਿਹੜਾ ਹੈ, ਜਦੋਂ ਅਸੀਂ ਮੋਹ ਦੀ ਗੱਲ ਕਰਦੇ ਹਾਂ, ਇਹ ਕੋਈ ਗਧੇ ਵਾਲਾ ਮਿੱਟੀ ਨਾਲ ਮੋਹ ਨਹੀਂ ਹੈ ਜਿਹਨੂੰ ਅਸੀਂ ਪੜ੍ਹਦੇ ਹਾਂ ਕਿ ਭਾਈ ਗਰਦਬ ਪ੍ਰੀਤ ਪਸਮ ਸੰਗ ਹੋਏ। ਇਹ ਉਹ ਮਿੱਟੀ ਦਾ ਮੋਹ ਨਹੀਂ ਹੈ, ਕਿਉਂ ਇਹ ਉਹ ਮਿੱਟੀ ਹੈ ਜਿਸ ਦੇ ਵਿੱਚ ਗੁਰੂ ਸਾਹਿਬਾਨ ਨੇ ਉਹ ਇਨਸਾਨ ਸਿਰਜਿਆ ਜਿਸ ਨੂੰ ਇੱਕ ਵਿਲੱਖਣ ਸ਼ਖਸੀਅਤ ਦਿੱਤੀ, ਇੱਕ ਜ਼ਬਾਨ ਦਿੱਤੀ, ਇੱਕ ਥਾਂ ਦਿੱਤੀ, ਗੁਰੂ ਗ੍ਰੰਥ ਸਾਹਿਬ ਦਿੱਤੇ, ਮੀਰੀ ਪੀਰੀ ਦਿੱਤੀ, ਔਰ ਫਿਰ ਦੇ ਕੇ ਫਰਮਾਇਆ ਕਿ ਇਹ ਮੇਰਾ ਸਭ ਕੁਛ ਇਹਦੇ 'ਚ ਹੈ। ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਨ ਕੋ ਪ੍ਰਾਨ, ਖਾਲਸਾ ਮੇਰੋ ਮੈਂ ਖਾਲਸੇ ਕਾ ਓਤ ਪੋਤ ਸਾਗਰ ਬੁੰਦੇਰੋ। ਖਾਲਸੇ 'ਚ ਗੁਰੂ ਵਸਦਾ, ਗੁਰੂ ਸੋਵਰਨ ਹੈ, ਪਾਤਸ਼ਾਹ ਦਾ ਪਾਤਸ਼ਾਹ ਹੈ, ਖਾਲਸਾ ਸੋਵਰਨ ਹੈ, ਅਸੀਂ ਬੋਰਨ ਸੋਵਰਨ ਹੈ। ਔਰ ਇਹੀ ਕਾਰਨ ਬੇਸ਼ੱਕ ਅਮਰੀਕਨ ਫਰੀडम ਮੂਵਮੈਂਟ ਦੇ ਵੇਲੇ ਵਰਜੀਨੀਆ ਦੇ ਇੱਕ ਅਸੈਂਬਲੀ ਚੈਂਬਰ 'ਚ ਹੈਨਰੀ ਪੈਟਰਿਕ ਨੇ ਲਫ਼ਜ਼ ਕਹੇ ਸੀ, ਗਿਵ ਮੀ ਲਿਬਰਟੀ ਔਰ ਗਿਵ ਮੀ ਡੈਥ, ਕਿ ਜਾਂ ਮੈਂ ਆਜ਼ਾਦ ਹੈ ਜਾਂ ਮੈਂ ਮਰਾਂਗਾ। ਪਰ ਇਸ ਤੋਂ ਬਹੁਤ ਪਹਿਲਾਂ 18ਵੀਂ ਸਦੀ 'ਚ ਆਪਣੇ ਬਜ਼ੁਰਗਾਂ ਦਾ ਇਹ ਨਾਰਾ ਦੇਖੋ, ਰਾਜ ਕਰੇ ਹੈ ਇੱਕ ਹੈ ਲੜ ਮਰੇ ਹੈ, ਕਿ ਜਾਂ ਅਸੀਂ ਰਾਜ ਕਰਾਂਗੇ ਜਾਂ ਅਸੀਂ ਬਾਦਸ਼ਾਹ ਹੋਵਾਂਗੇ ਜਾਂ ਇਸ ਬਾਦਸ਼ਾਹਤ ਲਈ ਲੜਦੇ ਹੋਏ ਮਰ ਜਾਵਾਂਗੇ। ਸੋ ਗੁਲਾਮੀ ਕਿੱਥੋਂ ਹੈ? ਗੁਲਾਮ ਉਹ ਬਣਦਾ ਜੋ ਗੁਲਾਮ ਰਹਿਣਾ ਚਾਹੁੰਦਾ। ਜੋ ਗੁਲਾਮ ਨਹੀਂ ਰਹਿਣਾ ਚਾਹੁੰਦਾ ਉਹਨੂੰ ਕੋਈ ਗੁਲਾਮ ਨਹੀਂ ਬਣਾ ਸਕਦਾ। ਇਹ ਗੁਲਾਮੀ ਸਟੇਟ ਆਫ ਮਾਈਂਡ ਹੈ ਤੇ ਗੁਰੂ ਨੇ ਇਸ ਚੋਂ ਬਾਹਰ ਕੱਢਿਆ। ਦੂਸਰੀ ਗੱਲ ਹਾਲਾਤਾਂ ਦੀ, ਅਸੀਂ ਤਾਂ ਉਸ ਇਤਿਹਾਸ ਅਰਦਾਸ ਜਿਹੜੀ ਸਾਡੇ ਬਜ਼ੁਰਗਾਂ ਨੇ ਮੈਂਡੇਟਰੀ ਕੀਤੀ, 2/3 ਸਾਡੀ ਅਰਦਾਸ ਦਾ ਇਤਿਹਾਸ ਹੈ। 10 ਗੁਰੂ ਸਾਹਿਬਾਨ ਤੋਂ ਬਾਅਦ 5 ਪਿਆਰਿਆਂ ਤੋਂ ਲੈ ਕੇ ਖਾਲਸਾ ਜੀ ਕੇ ਬੋਲਬਾਲੇ ਤੱਕ ਇਹ ਕਿਉਂ ਨੈਸੈਸਰੀ ਜਾਂ ਮੈਂਡੇਟਰੀ ਕੀਤਾ ਕਿ ਕਦੇ ਇਹ ਨਾ ਸੋਚੋ ਵੀ ਅਸੀਂ ਮਾਈਨੋਰਿਟੀ ਹੈ। ਅਸੀਂ ਮਾਈਨੋਰਿਟੀ, ਸਾਡੀ ਤਾਂ ਗਿਣਤੀ 1.25 ਲੱਖ ਤੋਂ ਸ਼ੁਰੂ ਹੁੰਦੀ ਹੈ। ਜਦੋਂ ਤੁਸੀਂ ਸਾਈਕੋਲੋਜੀ ਪੜ੍ਹਦੇ ਹੋ ਉਹਦੇ ਜੋ ਕਹਿਣਗੇ ਨੇਮ ਇਜ਼ ਦਾ ਗੇਮ, ਵਾਂਸ ਯੂ ਨੇਮ ਇਟ ਦੈਨ ਯੂ ਟੇਮ ਇਟ। ਹੁਣ ਇਹ ਨੇਮ ਇਜ਼ ਦਾ ਗੇਮ ਕੀ ਹੈ? ਅਸੀਂ 1.25 ਲੱਖ ਹੈ। ਬੋਤਾ ਸਿੰਘ ਗਰਜਾ ਸਿੰਘ ਕੀ ਨੇ? ਸਰ ਕਪੂਰ ਸਿੰਘ ਉਹਨਾਂ ਦਾ ਚੰਡੀਗੜ੍ਹ ਕੋਠੀ ਸੀ, ਉਹਨਾਂ ਦੀ ਬੈਕ ਕੰਧ ਡਰਾਇੰਗ ਰੂਮ ਦੇ ਉੱਤੇ ਵੱਡੀ ਪਿਕਚਰ ਬੋਤਾ ਸਿੰਘ ਗਰਜਾ ਸਿੰਘ ਦੀ। ਤੇ ਉਹ ਕਹਿੰਦੇ ਵੀ ਸੀ ਜੀ ਜਦੋਂ ਤੱਕ ਆ 2 ਸਿੱਖ ਵੀ ਇਸ ਪਲੈਨਟ ਦੇ ਉੱਤੇ ਜਿਉਂਦੇ ਨੇ, ਗੁਰੂ ਕਲਗੀਧਰ ਦੇ ਖਾਲਸੇ ਦੀ ਸਪਿਰਿਟ, ਖਾਲਸਾ ਰਾਜ ਦਾ ਕਨਸੈਪਟ ਜਿਉਂਦਾ। ਇਹ ਸਪਿਰਿਟ ਹੈ। ਜਦੋਂ ਤੁਸੀਂ ਗੁਰੂ ਤੋਂ ਇਹ ਮੰਗਦੇ ਹੋ, ਤੁਸੀਂ 1.25 ਲੱਖੀ ਸਪਿਰਿਟ ਦੇ ਮਾਲਕ ਹੋ। ਵਜੂਦ ਦੇ ਵਿੱਚ ਗੁਰੂ ਕਲਗੀਧਰ 10 ਪਾਤਸ਼ਾਹੀਆਂ ਦਾ ਸਰੂਪ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਅਗਵਾਈ ਦਿੰਦਾ, ਜਾਗਤ ਜੋਤ ਗੁਰੂ ਨੇ। ਤੇ ਫਿਰ ਦਿਲਗੀਰੀ, ਢਹਿੰਦੀ ਕਲਾ, ਕਮਜ਼ੋਰ ਗੱਲਾਂ, ਗਰੀਡ, ਕਿਸ ਲੈਵਲ ਦੇ ਟ੍ਰੇਡ ਅਸੀਂ ਰਹਿ ਕੇ ਗੁਲਾਮਾਂ, ਜੋ ਕਈ ਵਾਰੀ ਕਹਿੰਦੇ ਨੇ ਕਿ ਵੀ ਉਹ ਗੁਆਂਢੀ ਦਾ ਰੂਪ ਨਾ ਆਏ ਪਰ ਮੱਤ ਜ਼ਰੂਰ ਆ ਜਾਂਦੀ ਹੈ। ਬਹੁਤ ਸਾਰੇ ਆ 70 ਸਾਲਾਂ ਦੀ ਹਿੰਦੂ ਤਵੀਆਂ ਦੇ ਸੰਗਤ ਨੇ ਸਾਡੇ ਇੱਕ ਵੱਡੇ ਹਿੱਸੇ ਨੂੰ, ਸ਼ਾਇਦ ਉਹ ਅੰਗਰੇਜ਼ ਵੀ ਨਹੀਂ ਸੀ ਕਰ ਸਕੇ, ਜਿੰਨਾ ਮੈਂਟਲ ਸਾਈਕੋਲੋਜੀਕਲ ਕੈਜੂਅਲਟੀ ਬਣਾ ਦਿੱਤਾ ਹੈ। ਮੈਂਟਲ ਤੁਸੀਂ ਸਿੱਖ ਹੋ। ਔਰ ਇਕੱਲਾ ਇਹੀ ਨਹੀਂ ਹੈ, ਇੱਕ ਮੈਡੀਕਲ ਆਸਪੈਕਟ ਤੋਂ ਇੱਕ ਬੀਬੀ ਡਾਕਟਰ ਨੇ, ਸਾਈਕਾਇਟਰਿਸਟ, ਇੱਕ ਹੋਰ ਸਟੇਟ ਦੇ ਵਿੱਚ, ਉਹ ਕਦੇ ਨਹੀਂ ਚਾਹੁੰਦੇ ਹੁੰਦੇ ਮੈਂ ਉਹਨਾਂ ਦਾ ਨਾਂ ਲਵਾਂ, ਤੇ ਉਹ ਮੈਨੂੰ ਕਹਿਣਗੇ ਕਿ ਜੀ ਅਸੀਂ ਇੱਕ ਸਾਡਾ ਮੈਡੀਕਲ ਜਿਹੜੀ ਪ੍ਰੋਬਲਮ ਹੈ ਕਿ ਅਸੀਂ ਟਰਾਂਸਜਨਰੇਸ਼ਨਲ ਟਰਾਮੇ 'ਚੋਂ ਵੀ ਗੁਜ਼ਰ ਰਹੇ ਹਾਂ ਐਜ਼ ਏ ਪੀਪਲ। 47 ਦੇ ਵਿੱਚ 40% ਅਸੀਂ ਬੇਘਰ ਹੋਏ, ਸਭ ਕੁਝ ਗਵਾਇਆ, 3 ਤੋਂ 5 ਲੱਖ ਲੋਕ ਸਾਡੇ ਮਾਰੇ ਗਏ, ਇਤਿਹਾਸਕ ਗੁਰਦੁਆਰੇ ਰਹੇ। ਅਜੇ 37 ਸਾਲ ਨਹੀਂ ਸੀ ਗੁਜ਼ਰੇ 47 ਤੋਂ ਬਾਅਦ, ਅਜੇ ਪੈਰ ਲੱਗੇ ਸੀ ਇੱਕ ਹੋਰ ਟਰਾਮਾ, ਦਰਬਾਰ ਸਾਹਿਬ ਤੇ ਹਮਲਾ, ਫਿਰ ਨਵੰਬਰ 84, ਔਰ ਉਸ ਤੋਂ ਬਾਅਦ ਇੱਕ ਪੂਰੀ ਜਨਰੇਸ਼ਨ ਡਰੱਗਸ ਦੇ ਹਵਾਲੇ ਕਰ ਦਿੱਤੀ। ਵੀ ਇਹ ਤਾਂ ਤੀਸਰੀ ਚੌਥੀ ਜਨਰੇਸ਼ਨ ਆ ਗਈ ਜਿਹੜੀ ਟਰਾਂਸਜਨਰੇਸ਼ਨਲ ਟਰਾਮੇ ਤੋਂ ਸਫਰ ਕਰਦੀ ਹੈ। ਇਹ ਵੀ ਇੱਕ ਨੁਕਤਾ ਹੈ। ਪਰ ਗੱਲ ਇਹ ਨਹੀਂ ਹੈ ਕਿ ਭਾਈ ਇਸ ਸਭ ਦੇ ਬਾਵਜੂਦ ਜਿਨ੍ਹਾਂ ਨੂੰ ਲੱਗਦਾ ਹੈ
कि जी खालिस्तान पता नहीं बनना भी है कि नहीं बनना। एक गल बड़ी स्पष्ट है कि 18वीं सदी के अपने इतिहास नाल अपने आप नूं कंपेयर करके देखो, साडे रिसोर्स अज 5 मिलियन सिख डायस्पोरा, और जिवें विचार दे विच भी आया कि पहली बार है कि 5 वो पावर्स जिन्हां नूं 5 आइज कंट्रीज़ कहंदे ने, पर जिहड़े दुनिया की इकोनमी का 70% ने, अमेरिका, यूके, आस्ट्रेलिया, न्यूजीलैंड, कैनेडा, वो जे साडे वाल आके खलोते ने, जो उन्हां दी जॉइंट जिहड़ी इंटैलीजेंस है वो इंडिया नूं एज ए रोग स्टेट के नेड़े उन्होंने पहुँचा दिता है। ऑलरेडी नैक्सट स्टैप इकोनॉमिकल सैंक्शनस होणगियां। ये हरदीप सिंह निज्जर का केस है, इंडिया का पिछा नहीं छड्डेगा। कैनेडा इनू अल्टीमेटली इंटरनेशनल क्रिमिनल कोर्ट च लैके जाएगा, और हुण अमित शाह मोटा भैया जिहदी धौण फस गई है, और इस कदर ये हुण दुखी ने। अज उन्हां दी इंडिया की एक्सटर्नल अफेयर्स मिनिस्ट्री ने कैनेडियन चार्ज दी अफेयर नूं सद के स्ट्रोंग प्रोटेस्ट किया कि जी दिस इज़ ये जो तुसीं उहनूं कहा अमित शाह नूं, ये बकवास है, फजूल है। सो सानू इस गल दे उत्ते जिहड़ा वो जरूर रखना चाहिए ध्यान कि भाई हालात साडे हक वाल जा रहे हैं। इस वेले फिजा दे विच पॉजिटिविटी है, पर अल्टीमेटली सानू सिर जोड़ के बैठ के साडियां जथेबंदियां अपने लैवल के उत्ते, जिवें वर्ल्ड सिख पार्लीमेंट का जिक्र होया, असीं आने वाले पीरीयड च गल भी करांगे श्रोमणी अकाली दल अमृतसर की उच्च लीडरशिप के नाल भी, दल खालसा नाल भी, सिक्स फॉर जस्टिस नाल भी, क्योंकि जदों तुहाडे हालात इधर नूं जा रहे होण, जदों भी किसी इंटरनेशनल पावर ने गल करनी है तो साडे कोल एक स्ट्रक्चर, एक सैटअप, वो नैगोशिएशन लई भी, वो ओवरऑल अपनी कौम के इंटरस्ट की गल करन लई भी लाइक एन अंब्रैला होना चाहिए। और अगेन क्योंकि शाम का दीवान भी है, और जिवें मैनूं दस्सिया सी पंडाल साहब ने कि अज फ्लोट भी जिन्होंने तैयार करना, नौजवानों ने, तुसी उस सेवा च जाना है। मैं बहुत बहुत शुक्रिया अदा करदा। और एक बार फिर श्रोमणी अकाली दल अमृतसर के समूह नैशनल लैवल की लीडरशिप का, और खास तौर पर तुहाडी कैलीफोर्निया यूनिट और वीर तरसेम सिंह जिहड़े डेडिकेशन के नाल इस पासे तुरे ने। कनकलूड करा, ये साडा कल्ला फेथ नहीं सी, इहदे उत्ते काम कीता साडे बजुर्गां ने। अज भी जदों असीं कहंदे हैं कि दिल्ली तख्त पर बहेगी आप गुरु की फौज, छतर चुलेंगे शीस पर, बड़ी करेगी मौज। अल्टीमेटली दरियाए जमुना तो वाघा तक इंडिपेंडेंट सॉवरन नेशन खालिस्तान दुनिया के 193 मुल्कों के झंडियां दे नाल खालिस्तान का झंडा भी बहुत जल्दी झूलन जा रहा है। और 5 बुलंद नारे, क्योंकि ये जिहड़ी तुहाडी आवाज़ है, TV 84 चैनल जिहड़ा लगभग 12 साल पहला शुरू होया है, इस वेले ग्लोबल रीच है। 2,32,000 तो ज़्यादा साडे यूट्यूब ते सबसक्राइबर ने। और हर जिहड़ा मैसेज है, कल भी सैक्रामेंटो जिहड़ा इंसाफ मार्च सी, खास तौर पर निरभौ मार्च, उहदी कवरेज भी असी उत्थों कीती। और ये मैसेज जाना बड़ा जरूरी है कि यूबा सिटी च 1,00,000 1.5 सिख वधिया लंगर और पीज़ा और दूजा खाण लई इकट्ठे नहीं हुंदे। अल्टीमेटली साडी डेस्टिनी खालिस्तान है। और इस कमरे दे अंदर तुसी सब ने पिछले कई घंटियां तो सिर जोड़ के बैठ के कौमी आज़ादी, खालिस्तान, इस दी प्राप्ति लई विचारां कीतियां ने। एक बार अपनी नज़र अकाल तख्त वाल, उस ढट्ठे अकाल तख्त वाल जिसनूं ढा के दिल्ली के पार्लीमेंट के गलारियां दे विचों कहंदे सन कि सिख तो पढ़ते हुंदे सी राज करेगा खालसा, इन्हां नूं ऐसी मार मारी है कि याद करेगा खालसा। पर 40 साल बाद हुण सिखां ने दिल्ली तख्त नूं दस दिता है कि तुसी 20 करोड़ भारत के मुसलमानों नूं चुप करा लिया होएगा, जिहड़ा 3 करोड़ तो ज़्यादा जिहड़े ईसाई ने उन्हां नूं चुप करा लिया होएगा। पर जिन्हां नूं तुसी आटे च लूण दसदे सी, जिन्हां नूं तुसी 2% तो भी घट दसदे सी, उन्होंने खेती बिलों के मामले च भी तुहाडा नक रगड़ाया। तो अल्टीमेटली जिहड़ी दहशतगर्दी का पटा तुसी साडे गल च पाउण दी कोशिश की, अज तुहानूं दुनिया की कचहरी दे विच तुहाडे सब योगा, लैंड ऑफ मिस्टिसिज्म, लैंड ऑफ गांधी, लैंड ऑफ बुद्धा, तुहाडे सारे नकाब उतार के तुहानूं एज ए रोग स्टेट खड़ा किया है। और बहुत जल्द
ਇਹੀ ਕੌਮ ਆਪਣਾ ਆਜ਼ਾਦ ਮੁਲਕ ਖਾਲਿਸਤਾਨ ਵੀ ਹਾਸਲ ਕਰੇਗੀ। ਅਕਾਲ ਤਖਤ ਤੋਂ ਆਈ ਆਵਾਜ਼, 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 ਅਕਾਲ ਤਖਤ ਤੋਂ ਆਈ ਆਵਾਜ਼। ਕਿਸੇ ਵੀ ਭੁੱਲ ਚੁੱਕ ਲਈ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।